ਵੀਡੀਓ ਬਣਾ ਰਹਾ ਵੀ ਜੇ ਕਣੀ ਬੈਣ ਲੱਗਦੀ ਤੇ ਲੋਕ ਕੱਠੀਆਂ ਕੁਹਾੜੀਆਂ ਲੈ ਕੇ ਆ ਜਾਂਦੇ ਆ। ਹੁਣ ਕੀ ਦੀ ਬਾਤ ਪਵਾਈਏ। ਕੀ ਹੋ ਗਿਆ? ਕਈਆਂ ਕੁਹਾੜੀਆਂ ਕੱਠੀਆਂ ਲੈ ਕੇ ਆ ਜਾਂਦੇ ਆ, ਨਾਲੀਆਂ ਬੱਚਣ ਲੱਗ ਜਾਂਦੇ ਆ। ਕੀ ਬਾਰਿਸ਼ ਪਵਾਈਏ, ਫੇਰ ਕਹਿੰਦੇ ਨੇ ਬਾਰਿਸ਼ ਨਹੀਂ ਪੈ ਰਹੀ ਹੈ। ਜੇ ਤੂੰ ਥੋੜਾ ਜਿਹਾ ਕਿਧਰੇ ਅੰਦਰ ਹੋ ਜਾਂਦਾ ਨਾ, ਬੜਾ ਮੀਂਹ ਪੈਣਾ ਸੀਗਾ। ਮੈਂ ਅੰਦਰ ਹੀ ਆ, ਹੁਣ ਮੈਂ ਕਿਹੜਾ ਬਾਹਰ ਆ। ਹਾਂ ਤੇ ਆ ਦੇਖ ਲੈ, ਤੂੰ ਮਾੜਾ ਜਿਹਾ ਅੰਦਰ ਹੋਇਆ ਤੇ ਆ ਦੇਖ ਲੈ ਸ਼ੁਰੂ ਹੋ ਗਿਆ ਮੀਂਹ। ਇਹ ਕੀ ਆ? ਆ ਗਿਆ ਇੰਡੀਆ ਆ ਗਿਆ। ਲਓ ਜੀ, ਆ ਮੀਂਹ ਦੇ ਵਿੱਚ ਸਬਜ਼ੀ ਵੇਚਦਾ ਫਿਰ ਰਿਹਾ ਭਾਈਆ। ਇਹ ਉਂਝ ਹਿੱਲ ਗਿਆ ਪੋਤੀ। चलो जिला मेरा मुंह ना हो तो वही जगह छोटा ये किसी को मार ये उन्होंने मालूम तक के बाद में बंदे का हाथ लाता है बंदे हो देखे जीते वाले हैं। हाँ हाँ ਰਾਤ ਦੇ ਬਹੁਤ ਪਾਣੀ ਹਰ ਪਾਸੇ ਹੀ ਬਹੁਤ ਹੋਈ ਆ ਬਈ। ਹੋਏਗਾ ਫਿਰ ਹਾਂ ਪੱਕਾ ਦਾ ਹਵਾ ਜਿਹੜੀ ਪੱਕਾ ਦੇ ਇੱਕ ਭਾਰੀ ਹੈ। किधर जा रहा? ਉਹ ਭਾਈ ਨੂੰ ਦੋ ਜਿਹੜੇ ਕਿ ਤੁਹਾਨੂੰ ਕਰਕੇ ਹਾਂਜੀ, ਹੁਣ ਵੀਡੀਓ ਦੇਖਦੇ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਜੀ ਅਸਲਾਮੁ ਅਲੈਕੁਮ ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਇੱਕ ਹੋਰ ਨਵੇਂ ਵਲੌਗ ਦੇ ਨਾਲ ਤੁਹਾਡੇ ਆਮਣੇ ਸਾਹਮਣੇ ਆ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਮੌਸਮ ਦੀ ਜੇ ਗੱਲ ਕਰੀਏ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦਿਖਾਇਆ, ਮੀਂਹ ਜਿਹੜਾ ਆ ਕੱਲ ਦਾ ਸ਼ੁਰੂ ਹੋ ਗਿਆ। ਅੱਜ ਅਗਲੀ ਸਵੇਰ ਆ ਜਿਹੜੀ ਪਿੱਛੇ ਤੁਸੀਂ ਆ ਥੋੜੇ ਜਿਹੇ ਕਲਿੱਪ ਦੇਖੇ ਨਾ, ਇਹ ਕੱਲ ਸ਼ਾਮੀ ਦੇ ਆ ਤੇ ਇੱਕ ਕਿਸਮ ਦੀ ਇਦਾਂ ਹੋ ਗਿਆ ਵੀ ਜਿਵੇਂ ਝੜੀ ਲੱਗ ਗਈ। ਹਾਂ ਕੱਲ ਉਂਝ ਤਾਂ ਕਹਿੰਦੇ ਆ ਵੀ ਝੜੀ ਜਿਹੜੀ ਆ ਜੁਮੇਰਾਤ ਤੋਂ ਸ਼ੁਰੂ ਹੁੰਦੀ ਆ, ਪਰ ਇਹ ਝੜੀ ਜਿਹੜੀ ਆ ਨਾ ਮੰਗਲ ਤੋਂ ਸ਼ੁਰੂ ਹੈ ਜੀ। ਹਾਂ ਤੇ ਕੱਲ ਦੀ ਟਿਪ ਹਾਂ ਜਿਹੜੀ ਉਹ ਚੱਲਦੀ ਪਈ ਆ। ਹਾਂ ਐਤਵਾਰ ਤੱਕ ਮਤਵਕੋ ਆ। ਹਾਂਜੀ, ਐਤਵਾਰ ਤਾਈਂ ਇਹ ਲੰਬਾ ਜਿਹਾ ਥੋੜਾ ਜਿਹਾ ਉਹ ਹੈਗਾ ਆ ਇਹ। ਤੇ ਬਾਕੀ ਜਿਹੜਾ ਆ ਆਸੇ ਪਾਸੇ ਕਹਿੰਦੇ ਆ ਵੀ ਬਹੁਤ ਸਾਰਾ ਮੀਂਹ ਜਿਹੜਾ ਨਾ ਉਹ ਪੈ ਰਿਹਾ ਹੈਗਾ। ਲਾਹੌਰ ਗੁਜਰਾਂਵਾਲਾ ਇਹ ਹਾਂਜੀ ਹਾਂ, ਮੈਨੂੰ ਅੱਜ ਵੀ ਸਵੇਰ ਉਧਰੋਂ ਪਤਾ ਚੱਲਿਆ ਵੀ ਬੜਾ ਮੀਂਹ ਜਿਹੜਾ ਨਾ ਜੀ ਉਧਰ ਪੈ ਰਿਹਾ। ਅੱਛਾ ਚਲੋ, ਉਹ ਵੀ ਗੱਲਬਾਤ ਕਰਦੇ ਆ ਰਾਣਾ ਸਾਹਿਬ ਦੇ ਨਾਲ। ਤੇ ਆ ਸਾਡੇ ਦੋ ਜੀ ਸੀਗੇ ਜੀ, ਇਹਨਾਂ ਦੀ ਤੁਹਾਡੇ ਨਾਲ ਜਾਣ ਪਛਾਣ ਕੋਈ ਨਹੀਂ ਕਰਾਈ ਸੀਗੀ ਹਲੇ। ਤੇ ਇਹ ਜਾਣ ਪਛਾਣ ਤੋਂ ਪਹਿਲਾਂ ਹੀ ਆ ਜਿਹੜਾ ਨਾ ਬਲਕਿ ਇਹ ਲੈ ਲੀਆਂ ਆ, ਇਹ ਬੱਕਰੀਆਂ ਇਹ ਛੋਟੀ ਛੋਟੀਆਂ ਹੈ। ਇਹਨੂੰ ਜਿਹੜਾ ਨਾ ਆਪਣੀ ਉਹ ਕੁੱਤੀ ਸੂਈ ਸੀ ਰਾਣਾ ਸਾਹਿਬ 4 ਦਿਨ ਹੋ ਗਏ ਹੈ।
ਤੇ ਇਹਨੂੰ ਜਿਹੜਾ ਨਾ ਇੱਥੋਂ ਹੂੰ ਉਹ ਇਹ ਕਿਧਰੇ ਉਹਨੂੰ ਰੋਟੀ ਸੁੱਟ ਕੇ ਚਲ ਗਿਆ ਨਾਦਰ, ਹੂੰ ਛੋਟਾ ਭਾਈ ਆ, ਅੱਛਾ ਇਹ ਕਿਧਰੇ ਉੱਥੇ ਰੋਟੀ ਖਾਣ ਗਈ ਆ ਤੇ ਉਹਨੇ ਕੁੱਤੀ ਨੇ ਨਾ ਹਾਂ। ਹੋਈ ਤੁਹਾਨੂੰ ਪਤਾ ਹੀ ਆ, ਹਾਂ ਫਿਰ ਉਹ ਬੱਚਿਆਂ ਦੇ ਸਿਲਸਿਲੇ ਚ ਜ਼ਰਾ ਅਗਰੈਸਿਵ ਜੀਆਂ ਹੋ aggressive ਜਾਂਦੀਆਂ ਹਨਾ। ਤੇ ਖੈਰ ਇਹਨੂੰ ਟਿੱਕੇ ਇਹਦਾ ਦਾਰੂ ਇਹਨੂੰ ਕੀਤਾ ਆ ਤੇ ਹੁਣ ਜਿਹੜਾ ਨਾ ਅੱਲਾ ਕੀਤਾ ਉਹ ਕਹਿੰਦੇ ਨਹੀਂ ਉਹ ਸੂਈ ਹੋਈ ਕੁੱਤੀ ਤਰ੍ਹਾਂ ਹਮਲਾਵਰ ਹੋਇਆ। ਹਾਂ ਹਾਂ ਤੇ ਹੁਣ ਇਹ ਜਨਾਬ ਜੀ ਇਹ ਜੀ ਛੋਟਾ ਭਾਈ ਆ ਲਿਆਇਆ ਜੀ ਤੇ ਇਹ ਸਾਡੇ ਜੀ ਇੱਥੇ ਇਹ ਨਵਾਂ ਵਾਧਾ ਆ। ਮੈਂ ਹਾਂ ਕਿਹਾ ਇਹ ਵੀ ਹਲੇ ਇਹਨਾਂ ਦੀ ਜਾਣ ਪਛਾਣ ਵੀ ਨਹੀਂ ਤੁਹਾਡੇ ਨਾਲ ਕਰਾਈ ਸੀ ਤੇ ਪਰਾ ਵਿਚਾਰੀ ਫੱਟਰ ਹੋ ਲਈ ਇੱਕ ਵਾਰੀ, ਚਲੋ ਕੋਈ ਗੱਲ ਨਹੀਂ ਹੈ। ਆ ਕੋਈ ਨਹੀਂ ਫਿਰਦੇ ਟੁਰਦੇ ਰਹਿਣਗੇ ਤੇ। ਅੱਛਾ ਹੁਣ ਵੀ ਜਿਹੜੀ ਹਵਾ ਆ ਹਾਂ ਉਹ ਬੜੀ ਸਵਾਦੀ ਆ। ਮੌਸਮ ਹੁਣ ਵੇਲਾ 12 ਵਜੇ ਦਾ ਆ ਪਰ ਗੱਲ ਇਹ ਆ ਵੀ ਹਰ ਪਾਸੇ ਜਿਹੜਾ ਹਾਂ ਘਟਾ ਕਾਲੀ ਜਿਹੜੀ ਹੈ ਨਾ ਸੱਜਦ ਦੇ ਕਾਲਾ ਕੱਪੇ ਪਰ ਸਿਆਹ ਬੱਦਲ ਤੇ ਠੰਡੀ ਹਵਾ ਬਰਫਾਂ ਵਰਗੀ ਵਗ ਰਹੀ ਹੈ ਤੇ ਲੱਗਦਾ ਵੀ ਥੋੜੀ ਦੇਰ ਬਾਅਦ ਦੁਬਾਰਾ ਫਿਰ ਇੱਥੇ ਵੀ ਹਾਂ ਕੰਮ ਸ਼ੁਰੂ ਬਿਲਕੁਲ ਜਿਹੜਾ ਇਹ ਨਾ ਹੂੰ। ਇਸ ਪਾਸੋਂ ਜਿਹੜੀ ਆ ਹਵਾ ਨਾ ਹਾਂ। ਹੁਣ ਲੱਗ ਰਹੀ ਆ ਵੀ 5-7 ਕਿਲੋਮੀਟਰ ਦੇ ਰੇਡੀਅਸ ਵਿੱਚ ਬਾਰਿਸ਼ ਜਿਹੜੀ ਹੈ ਨਾ ਆ ਹੋ ਰਹੀ ਆ ਜੀ, ਆ ਮੀਂਹ ਪੈਂਦਾ ਜੀ ਇੱਥੇ। ਹਾਂ ਬਿਲਕੁਲ ਆ ਜਿਹੜਾ ਇਹ ਦੱਸਦੀ ਹੈ ਹਲਕੀ ਹਲਕੀ ਹਾਂ। ਫੁਹਾਰ ਜੀ ਵੀ ਆ ਹਵਾ ਦੇ ਵਿੱਚ ਨਾ ਨਵੀਂ ਜੀ ਵਾਲੀ। ਤੇ ਬਾਕੀ ਤੁਸੀਂ ਕੱਲ ਮੀਂਹ ਫਿਰ ਕਿੱਥੇ ਇੰਜੋਏ ਕੀਤਾ ਜੀ? ਕੱਲ ਦਿਨੇ ਫਿਰ ਜਿਹੜਾ ਵਾ ਨਾ ਹਾਂ ਉਦੋਂ ਮੈਂ ਘਰ ਚਲਾ ਗਿਆ ਸੀ। ਅੱਛਾ ਅੱਛਾ ਹਾਂ ਤੇ ਘਰ ਹੀ ਤਕਰੀਬਨ ਫਿਰ ਮੈਂ ਸ਼ਾਮੀ ਜਿਹੜਾ ਵਾ ਨਾ ਆਇਆ। ਮੇਰਾ ਖਿਆਲ ਸੀ ਵੀ ਡੇਰੇ ਵਾਵਾ ਚਿੱਕੜ ਚੁੱਕੜ ਜਿਹੜਾ ਵਾ ਨਾ ਹੋ ਗਿਆ ਹੋਣਾ, ਲੇਕਿਨ ਉਹ ਹਵਾ ਵੀ ਨਾਲ ਚੱਲਦੀ ਰਹੀ ਤੇ ਬੜਾ ਖੁਸ਼ਗਵਾਰ ਜਿਹਾ ਹੀ ਜਿਹੜਾ ਵਾ ਨਾ ਹੋਇਆ ਆਇਆ ਸੀ। ਦਰਖਤ ਦੇਖ ਕੇ ਬੜੀ ਤਬੀਅਤ ਯਾਨੀ ਕਿ ਹਸ਼ਾਸ਼ ਪਸ਼ਾਸ਼ ਹੋਈ ਕਿ ਸਾਰੇ ਆ ਦੇਖ ਨਾ ਹੁਣ ਜਿਸ ਤਰ੍ਹਾਂ ਸਰਫਣਾ ਨਹੀਂ ਧੁਲੇ ਹੋਏ ਹੈ ਆ ਬੇਰੀ ਉਹ ਪਿੱਪਲ ਹਰ ਦਰਖਤ ਹੀ ਜਿਹੜਾ ਵਾ ਨਾ। ਔਰ ਫਿਰ ਇੱਕ ਹੋਰ ਆ, ਦਰਖਤਾਂ ਨੂੰ ਜਿੰਨਾ ਮਰਜ਼ੀ ਪਾਣੀ ਲਾਉਂਦੇ ਰਹੋ ਹਾਂ ਲੇਕਿਨ ਜਿਹੜਾ ਬਾਰਿਸ਼ ਨਾਲ ਟੁਰਦੇ ਆ ਨਾ ਟੁਰਦੇ ਵੀ ਨਾਲੇ ਆ ਦੇਖੋ ਨਾ ਕਿਵੇਂ ਜਿਵੇਂ ਖਿਲ ਜੇ ਜਾਂਦੇ ਜਾਂਦਾ ਰਾਣਾ ਸਾਹਿਬ ਇਹ। ਅੱਛਾ ਇਹ ਜਦੋਂ ਬਾਰਿਸ਼ ਹੁੰਦੀ ਹੈ ਨਾ ਹੂੰ ਕਈ ਜਗ੍ਹਾ ਤੇ ਕੰਮ ਰੁਕ ਜਾਂਦਾ ਹੂੰ ਪਰ ਕਈ ਜਗ੍ਹਾ ਤੇ ਬਾਰਿਸ਼ ਤੋਂ ਬਾਅਦ ਕਰਨੇ ਵਾਲਾ ਮਿਸਤਰੀਆਂ ਦਾ ਕੰਮ ਰੁਕ ਜਾਂਦਾ ਮਜ਼ਦੂਰ, ਲੇਕਿਨ ਜਿੰਨਾ ਸਫਾਈ ਕਰਨ ਦਾ ਅੱਛਾ ਮੌਕਾ ਜਿਹੜਾ ਖੇਤਾਂ 'ਚ ਬਾਰਿਸ਼ ਤੋਂ ਬਾਅਦ ਹੁੰਦਾ ਨਾ ਹੂੰ ਇਹ ਕਿਤੇ ਨਹੀਂ ਹੁੰਦਾ। ਔਰ ਮੈਂ ਬਲਕਿ ਤੈਨੂੰ ਦੱਸਾਂ ਤੂੰ ਜਾਏਗਾ ਤਾਂ ਉੱਥੇ ਦੇਖੇਂਗੀ ਜਿਹੜੇ ਉੱਥੇ ਸੜਕ ਦੇ ਨਾਲ ਨਾ ਉਹ ਅਸੀਂ ਤੇ ਜੁਆਇਆ ਕਹਿੰਦੇ ਆ ਉਹਨੂੰ, ਤੁਸੀਂ ਪਤਾ ਨਹੀਂ ਆਪਣੇ ਉਹ ਕੰਡਿਆਰੀ ਜੀ ਜਿਹੜੀ ਹੁੰਦੀ ਆ ਹੂੰ ਉੱਥੇ ਕੋਈ 40-50 ਬੂਟੇ ਛੋਟੇ ਛੋਟੇ ਜਿਹੇ ਮੈਂ ਬੜੇ ਦਿਨਾਂ ਤੋਂ ਉਡੀਕ ਕੇ ਸੀ ਜਿੱਦਣ ਬਾਰਿਸ਼ ਹੋਏਗੀ ਨਾ ਫਿਰ ਜ਼ਮੀਨ ਨਰਮ ਆ ਫਿਰ ਇਹਨਾਂ ਨੂੰ ਪੱਟਣਾ ਦਾ ਨਾ। ਮੈਂ ਸਵੇਰੇ ਉਦੋਂ ਸਵੇਰੇ 5 ਵਜੇ ਜਦੋਂ ਉੱਠਿਆ ਨਾ ਤੇ ਮੈਂ ਉਹ ਸਾਰੇ ਜਿਹੜੇ ਆ ਪੱਟ। ਕੀ ਬਾਤ ਹੈ ਲਓ ਜੀ, ਤੁਸੀਂ ਤਾਂ ਆਪਣੇ ਹੱਥ ਨਾਲ ਕੰਮ ਹਾਂ। ਕੀਤਾ ਅੱਜ ਹੈ। ਚਲੋ ਉਧਰ ਦਾ ਵੀ ਦੇਖਾਂਗੇ, ਬਲਕਿ ਜਾਵਾਂਗੇ। ਜਾਣਾ ਤਾਂ ਪ੍ਰੋਗਰਾਮ ਤਾਂ ਇਹੀ ਸੀਗਾ ਵੀ ਉਧਰ ਰਾਣਾ ਸਾਹਿਬ ਵਾਲੇ ਡੇਰੇ ਚੱਲਾਂਗੇ, ਪਰ ਫਿਰ ਮੈਂ ਮੌਸਮ ਦਾ ਹਿਸਾਬ ਲਾਇਆ। ਹਾਂ ਮੈਂ ਕਿਹਾ ਵੀ ਪਿੱਪਲ ਥੱਲੇ ਹੀ ਚੱਲਦੇ ਆ ਦੇਖੋ ਨਾ ਵੀ ਹਾਂ ਬਈ ਆ ਫੁਹਾਰ ਆਣੀ ਸ਼ੁਰੂ ਹੋ ਗਈ ਆ। ਤੇ ਕਿੰਨੇ ਦਿਨ ਹੀ ਹੋ ਗਏ ਵੀ ਜਿੱਦਣ ਅਸੀਂ ਇੱਥੇ ਖਾਣ ਪਕਾਣ ਵਾਲਾ ਹਾਂ। ਪ੍ਰੋਗਰਾਮ ਕੀਤਾ ਸੀ ਨਾ ਹਾਂ ਉਦਣ ਵੀ ਜਿਹੜਾ ਮੀਂਹ ਪਿਆ ਸੀਗਾ ਪਰ ਉਹ ਹਲਕਾ ਜਿਹਾ ਸੀ। ਕੱਲ ਥੋੜਾ ਜਿਹਾ ਉਹਦੇ ਨਾਲੋਂ ਚੰਗਾ ਸੀ, ਅੱਜ ਮੈਨੂੰ ਲੱਗਦਾ ਵੀ ਢੇਰ ਚੰਗਾ ਹੋ ਜਾਊਗਾ। ਕੈਮਰਾ ਵੀ ਨਾ ਡਿੱਗ ਜੇ, ਹਵਾ ਚੰਗੀ ਭਲੀ ਆ। ਇਹ ਕਿਧਰੇ ਆ ਮੀਂਹ ਨੇ ਮਿੱਟੀ ਨਾਲ ਦੱਬੀ ਹੁੰਦੀ ਤੇ ਹੁਣ ਤੋੜੋ ਹਾਂ ਬਹੁਤ ਤੇਜ਼ ਹਵਾ ਵਾ। ਅੱਛਾ ਇਹ ਜਿਹੜਾ ਮੌਸਮ ਆ ਨਾ ਸਾਵਣ ਭਾਦੋਂ ਦਾ ਇਹ ਇੱਕ ਕਾਲਜਾਂ 'ਚ ਦਾਖਲਿਆਂ ਦਾ ਮੌਸਮ ਵੀ ਹੁੰਦਾ ਇਹ। ਅੱਛਾ ਹੈ ਇਹਨਾਂ ਦਿਨਾਂ 'ਚ ਨਾ ਹੁਣ ਜਿਹੜੇ ਵੀ ਬੰਦੇ ਹੈ ਨਾ ਮੈਟ੍ਰਿਕ ਤੋਂ ਬਾਅਦ ਵਾਲੇ ਫਸਟ ਈਅਰ 'ਚ ਦਾਖਲੇ ਹੋ ਰਹੇ ਹੁੰਦੇ ਆ, ਜਿਹੜੇ FSC ਵਾਲੇ ਉਹਨਾਂ ਦੇ 3rd ਈਅਰ ਯਾਨੀ ਕਿ ਉਹ ਅੱਗੇ ਮੈਡੀਕਲ ਤੇ ਜਾਂਦੇ ਆ ਇੰਜੀਨੀਅਰਿੰਗ 'ਚ ਜਾਂਦੇ ਆ ਉਹਦੇ 'ਚ। ਹੁਣ ਮੈਨੂੰ ਇਸ ਕਰਕੇ ਮੇਰੇ ਕੋਲ ਨਾ ਕਾਫੀ ਸਾਰੇ ਲੋਕੀ ਕੰਸਲਟੈਂਸੀ ਲਈ ਨਾ ਕੰਸਲਟੈਂਸੀ ਹੈ ਆ ਫਿਰ ਦੋਸਤ ਐਵਾਬ ਕਿਸੇ ਦਾ ਭਾਣਜਾ ਕਿਸੇ ਦਾ ਭਤੀਜਾ ਕਿਸੇ ਦਾ ਯਾਨੀ ਕਿ ਜਿਹੜਾ ਵਾ ਨਾ ਉਹ ਹੁਣ ਬੜੀ ਦਿਲਚਸਪ ਜੀ ਸੂਰਤ ਹਾਲ। ਪਹਿਲੇ ਨਾ ਆਂਦੇ ਸੀ ਲੋਕ ਵੀ ਨਿਆਣੇ ਨੂੰ ਨਾ ਮੈਡੀਕਲ 'ਚ ਕਰਾਈਏ ਕਿ ਇੰਜੀਨੀਅਰਿੰਗ 'ਚ ਕਰਾਈਏ। ਹੁਣ ਪਿਛਲੇ 20 ਸਾਲਾਂ 'ਚ ਨਾ ਨਵੇਂ ਸ਼ੋਬੇ ਆ ਗਏ ਆ ਹੈ। ਫਿਰ ਮੈਡੀਕਲ ਵਗੈਰਾ ਦਾ ਨਾ ਕੁਛ ਘੱਟ ਹੋ ਗਿਆ ਰੁਝਾਨ ਹੈ। ਹੁਣ ਹੁੰਦਾ ਵਾ ਕਿ CA ਕਰਾਈਏ ACCA ਕਰਾਈਏ ਤੇ ਕੰਪਿਊਟਰ ਹੈ ਆ। ਫਿਰ ਹੋਰ ਜਿਹੜੇ ਜਿਸ ਤਰ੍ਹਾਂ ਫੂਡ ਟੈਕਨੋਲੋਜੀ ਹੋ ਗਿਆ। ਫਿਰ ਕੰਪਿਊਟਰ 'ਚ ਇੰਨੇ ਜ਼ਿਆਦਾ ਅੱਗੇ ਸ਼ੋਬੇ ਆ ਨਾ ਵੀ ਸਾਈਬਰ ਸਿਕਿਉਰਿਟੀ ਆ, ਰੋਬੋਟਿਕਸ ਆ, AI ਹੈ ਮੋਬਾਈਲ ਐਪਲੀਕੇਸ਼ਨ ਆ ਵੀ ਉਹ ਫਿਰ ਨਾ ਹਾਲਾਂਕਿ ਪਹਿਲੇ ਤਾਂ ਜਨਰਲ ਇੱਕੋ ਜਿਹੀ ਐਜੂਕੇਸ਼ਨ ਹੁੰਦੀ ਹੈ, ਉਹ ਤੋਂ ਬਾਅਦ ਸਪੈਸ਼ਲਾਈਜੇਸ਼ਨ ਹੁੰਦੀ ਹੈ ਉਹ। ਲੇਕਿਨ ਲੋਕ ਇਹੀ ਹੁੰਦੇ ਵੀ ਪਤਾ ਨਹੀਂ ਪਹਿਲੇ ਦਿਨ ਹੀ ਮੁੰਡੇ ਨੇ ਨਾ ਮੋਬਾਈਲ ਐਪਲੀਕੇਸ਼ਨ ਤੇ ਚਲੇ ਜਾਣਾ ਜਾਂ ਸਾਈਬਰ ਤੇ। ਅੱਛਾ ਸਾਡੇ ਨਾ ਨਿਆਣਿਆਂ ਨਾਲ ਨਾ ਬੜਾ ਇੱਕ ਵਾਧਾ ਜਿਹਾ ਹੁੰਦਾ ਵਾ। ਅਸੀਂ ਨਾ ਇਹ ਨਹੀਂ ਦੇਖਦੇ ਹਾਂ ਕਿ ਨਿਆਣੇ ਦਾ ਰੁਝਾਨ ਕਿਸ ਪਾਸੇ ਆ। ਅਸੀਂ ਬਸ ਇਹ ਹੁੰਦਾ ਕਿ
ਜਿਹੜਾ ਕੋਈ ਸਾਡੇ ਰਿਸ਼ਤੇਦਾਰਾਂ ਚੋਂ ਵੱਡਾ ਕਰ ਰਿਹਾ ਹੁੰਦਾ ਨਾ, ਅਸੀਂ ਕਹਿੰਦੇ ਆ ਕਿ ਇਹੀ ਯਾਨੀ ਕਿ ਜਿਹੜਾ ਵਾ ਨਾ ਆਪਣੇ ਨਿਆਣੇ ਨੂੰ ਕਰਾਈਏ। ਬਸ ਇੰਨਾ ਕੁ ਫਰਕ ਆ ਕਿ ਪਹਿਲੋਂ ਮਾਂ-ਬਾਪ ਡਿਸਾਈਡ ਕਰਦੇ ਸੀ ਕਿ ਅਸੀਂ ਜੀ ਆਪਣੇ ਨਾ ਨਿਆਣੇ ਨੂੰ ਕਰਾਉਣਾ ਵਾ, ਤੇ ਹੁਣ ਨਿਆਣਾ ਡਿਸਾਈਡ ਕਰ ਲੈਂਦਾ ਵੀ ਮੇਰੇ ਕਜ਼ਨ ਫਲਾਂ ਜਿਹੜੇ ਆ ਨਾ ਉਹ ਹੁਣ ਇੱਕ ਮੁੰਡਾ ਆ, ਉਹ ਹੁਣ ਬਾਇਓਲੋਜੀ ਪੜ੍ਹਦਾ, ਉਹ ਹੁਣ ਉਹਦਾ ਕਜ਼ਨ ਇੱਥੇ ਦੁਬਈ ਰਹਿੰਦਾ, ਉੱਥੇ ਉਹਨੇ ਸਾਈਬਰ ਸਿਕਿਉਰਿਟੀ ਕੀਤਾ, ਸਾਈਬਰ ਸਿਕਿਉਰਿਟੀ ਜਾਓ। ਉਹ ਹੁਣ ਕਹਿੰਦਾ ਜੀ ਮੈਂ ਸਾਈਬਰ ਸਿਕਿਉਰਿਟੀ ਕਰਨੀ, ਮੇਰੇ ਲਈ ਬੜਾ ਸੀ ਵੀ ਬਾਇਓਲੋਜੀ ਇਹ ਪੜ੍ਹ ਰਿਹਾ ਵਾ, ਵੀ ਇਹਨੂੰ ਸਾਈਬਰ ਸਿਕਿਉਰਿਟੀ ਦਾ ਇੱਕਦਮ ਕਿੱਥੋਂ ਯਾਨੀ ਕਿ ਜਿਹੜਾ ਵਾ ਨਾ ਆ ਗਿਆ। ਤੇ ਉਹ ਫਿਰ ਬਾਅਦ ਵਿੱਚ ਪਤਾ ਲੱਗਿਆ ਕਿ ਇਹਦਾ ਕੋਈ ਤਾਇਆਦਾਦ ਜਿਹੜਾ ਵਾ ਨਾ, ਉਹ ਤਾਇਆ ਉੱਥੇ ਰਹਿੰਦਾ ਵਾ UAE ਚ, ਉੱਥੇ ਉਹਨੇ ਸਾਈਬਰ ਸਿਕਿਉਰਿਟੀ ਕੀਤੀ ਹੈ। ਇਸ ਕਰਕੇ ਮੁੰਡਾ ਨਾ ਜਿਹੜਾ ਨਾ ਕਹਿ ਰਿਹਾ ਵੀ ਮੈਂ ਵੀ ਸਾਈਬਰ ਸਿਕਿਉਰਿਟੀ ਚ ਜਾਣਾ ਵਾ। ਤੇ ਇਸ ਤਰ੍ਹਾਂ ਹੀ ਯਾਨੀ ਕਿ ਫਿਰ ਉਹ ਮੁਖਤਲਿਫ ਕਿਸਮ ਦੇ ਨਾ ਚੀਜ਼ਾਂ ਦੇ ਅਸਲ ਚ ਹੁੰਦਾ। ਇਹ ਦੇਖਣਾ ਚਾਹੀਦਾ ਕਿ ਨਿਆਣੇ ਦਾ ਨਾ ਰੁਝਾਨ ਕਿਸ ਪਾਸੇ ਆ, ਵੀ ਕਿਸ ਚੀਜ਼ ਚੰਗਾ। ਬੰਦੇ ਨੂੰ ਨਾ ਆਪਣੀ ਤਾਕਤ ਤੇ ਵੀਕਨੈਸ ਦੋ ਚੀਜ਼ਾਂ ਦਾ ਹੋਣਾ ਚਾਹੀਦਾ। ਇੱਕ ਬੜੀ ਮਸ਼ਹੂਰ ਸਟੱਡੀ ਆ, ਉਹ ਡੇਵਿਡ ਕੋਨਿੰਗ ਤੇ ਇੱਕ ਹੋਰ ਦੂਸਰਾ ਨਾਮ ਮੇਰੇ ਨਾ ਇਸ ਟਾਈਮ ਜ਼ੇਨ ਤੋਂ ਨਿਕਲ ਰਿਹਾ ਵਾ, ਅਮਰੀਕਾ ਦੀ ਇੱਕ ਯੂਨੀਵਰਸਿਟੀ ਦੀ। ਉਹਦੇ ਚ ਹੁੰਦਾ ਕਿ ਕਹਿੰਦੇ ਬੰਦਿਆਂ ਨੂੰ ਨਾ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਸ਼ੋਬੇ ਚ ਮਾੜੇ ਆ। ਉਹ ਸਮਝ ਰਹੇ ਹੁੰਦੇ ਕਿ ਅਸੀਂ ਇਸ ਸ਼ੋਬੇ ਚ ਨਾ ਜਿਹੜਾ ਵਾ ਕਰੋਗਰ ਆ, ਦੂਸਰੇ ਸਾਈਕੋਲੋਜਿਸਟ ਦਾ ਨਾਮ, ਉਹਨੂੰ ਡਿਊਨਿੰਗ ਕਰੋਗਰ ਇਫੈਕਟ ਕਹਿੰਦੇ ਆ। ਉਹ ਸਮਝ ਰਹੇ ਹੁੰਦੇ ਕਿ ਅਸੀਂ ਇਸ ਸ਼ੋਬੇ ਚ ਨਾ ਬੜੇ ਅੱਛੇ ਆ। ਉਹ ਜਦੋਂ ਕਿਤੇ ਟੈਸਟ ਵਗੈਰਾ ਹੁੰਦਾ ਵਾ ਨਾ, ਉਦੋਂ ਪਤਾ ਲੱਗਦਾ ਵਾ ਵੀ ਇਸ ਸ਼ੋਬੇ ਦੇ ਤਾਂ ਉਹ ਇੰਨੇ ਤਕੜੇ ਨਹੀਂ ਸੀ। ਕਹਿੰਦੇ ਕਿ ਜਿਹੜਾ ਕੋਈ ਸ਼ੋਬੇ ਦਾ ਬੰਦਾ ਮਾੜਾ ਵਾ ਨਾ, ਉਹਦੇ ਇੰਨੇ ਭੈੜੇ ਨਤਾਇਜ ਨਹੀਂ ਹੁੰਦੇ। ਇੱਕ ਬੰਦਾ ਜਿਹਨੂੰ ਇਹ ਪਤਾ ਨਹੀਂ ਹੁੰਦਾ ਕਿ ਮੈਂ ਸ਼ੋਬੇ ਚ ਮਾੜਾ ਵਾਂ, ਜਿੰਨੇ ਉਹ ਆਪਣੇ ਆਪ ਨੂੰ ਕਈ ਵਾਰੀ ਬੰਦੇ ਇਹ ਸਮਝ ਰਹੇ ਹੁੰਦੇ ਕਿ ਮੈਂ ਚੰਗਾ ਡਰਾਈਵਰ ਆ। ਉਹ ਜਦੋਂ ਜਾਂਦੇ ਆ ਉੱਥੇ ਡਰਾਈਵਿੰਗ ਦਾ ਟੈਸਟ ਦੇਣਾ, ਉਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਤੇ ਡਰਾਈਵਿੰਗ ਸਕਿੱਲ ਜਿਹੜੀ ਹੈ ਨਾ ਐਡੀ ਅੱਛੀ ਨਹੀਂ ਹੈ। ਉਹ ਫਿਰ ਕੁਛ ਬੰਦੇ ਤਾਂ ਹੁੰਦੇ ਆ, ਉਹ ਦੇਖਦੇ ਆ ਕਿ ਯਾਰ ਨਾ ਇਹਦੇ ਤੇ ਮੈਂ ਖਾਮੀ ਤੇ ਕਾਬੂ ਪਾਵਾਂ। ਕਈਆਂ ਦਾ ਇਹ ਹੁੰਦਾ ਕਿ ਉਹ ਯਾਰ ਇੰਸਟਰਕਟਰ ਠੀਕ ਨਹੀਂ ਸੀ, ਹੈ ਉਹਨਾਂ ਨੇ। ਮੈਂ FSC ਤੋਂ ਬਾਅਦ BSc ਚ ਡਬਲ ਮੈਥ ਸਟੈਟ ਪੜ੍ਹੀ ਨਾ, ਅੰਗਰੇਜ਼ੀ ਫਿਰ ਮੇਰਾ ਬਹੁਤ ਥੋੜਾ ਯਾਨੀ ਕਿ ਪੜ੍ਹਨੇ ਦਾ। ਮੈਂ IBA ਦਾ ਟੈਸਟ ਦਿੱਤਾ ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ, ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਾਲੇ ਵੀ ਐਸਏ ਚ ਮੈਂ ਫੇਲ ਹੋ ਗਿਆ, ਤੇ IBA ਵਾਲੇ ਵੀ ਜਿਹੜਾ ਵੋਕੈਬਲਰੀ ਵਾਲਾ ਪੋਰਸ਼ਨ ਸੀ ਨਾ ਅੰਗਰੇਜ਼ੀ ਵਾਲਾ, ਉਹਦੇ ਚੋਂ ਮੇਰੇ 5 ਚੋਂ ਨਾ ਐਵੇਂ ਕੋਈ 3-5 ਨੰਬਰ ਆਏ। ਮੇਰੇ ਲਈ ਯਾਨੀ ਕਿ ਬੜਾ ਨਾ, ਲੇਕਿਨ ਮੈਨੂੰ ਇਹ ਪਤਾ ਲੱਗਿਆ ਕਿ ਮੇਰੀ ਵੀ ਪਿਛਲੇ 2 ਸਾਲਾਂ ਚ ਨਾ BSc ਦੇ ਦੌਰਾਨ ਵੀ ਅੰਗਰੇਜ਼ੀ ਵਧਣ ਦੇ ਬਜਾਏ ਨਾ ਬਹੁਤ ਘਟ ਜੀ ਗਈ ਹੈ, ਵੀ ਹਿੰਸੇ ਕਰ ਕਰਕੇ। ਮੈਂ ਖੈਰ ਫਿਰ ਉਹਨੂੰ ਨਾ ਜ਼ਰਾ ਫਿਰ ਥੋੜਾ ਜਿਹਾ ਤਵੱਜੋ ਦਿੱਤੀ। ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਫਿਰ ਮੇਰਾ CSS ਦਾ ਵੀ ਐਸੇ ਜਿਹੜਾ ਸੀ ਉਹ ਵੀ ਪਾਸ ਹੋਇਆ, CSS ਦੀ ਅੰਗਰੇਜ਼ੀ ਵੀ ਪਾਸ ਹੋਈ। ਫਿਰ ਮੈਂ IBA ਦਾ ਜਿਹੜਾ ਸੀ ਅੰਗਰੇਜ਼ੀ, ਉਹਦੇ ਚੋਂ ਵੀ ਮੇਰੇ ਯਾਨੀ ਕਿ ਉਹ ਬਾਅਦ ਚ ਅਲੱਗ ਚੀਜ਼ ਤੱਕ ਮੇਰਾ ਮੈਰਿਟ ਨਹੀਂ ਬਣਿਆ ਹੈ, ਐਵੇਂ 1.5-2 ਨੰਬਰ ਤੋਂ ਮੈਂ ਫਿਰ ਰਹਿ ਗਿਆ। ਲੇਕਿਨ ਇਹ ਬੰਦੇ ਨੂੰ ਨਾ ਇਹ ਪਛਾਣ ਰੱਖਣੀ ਚਾਹੀਦੀ ਆ, ਹੈ ਕਿ ਕਿਸ ਸ਼ੋਬੇ ਚ ਨਾ ਜਿਹੜਾ ਵਾ। ਹੁਣ ਸਾਡੇ ਇੱਥੇ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਨਾ ਪਤਾ ਨਹੀਂ ਹੁੰਦਾ ਕਿਸੇ ਸ਼ੋਬੇ ਦਾ। ਉਹ ਹੁਣ ਜਿਹੜੀ ਕੱਲ ਪਰਸੋਂ ਗੱਲ ਕਰ ਰਹੇ ਸੀ ਵੀ ਯੂਟਿਊਬਰ ਦੀ, ਹੁਣ ਬਹੁਤ ਸਾਰੇ ਬੰਦੇ ਉਹਨਾਂ ਨੂੰ ਹੁੰਦਾ ਕਿ ਯਾਰ ਅਸੀਂ ਵੀ ਕੰਟੈਂਟ ਕ੍ਰੀਏਟਰ ਆ, ਕੰਟੈਂਟ। ਉਹ ਸਾਲ ਯਾਨੀ ਕਿ ਜਿਹੜਾ ਵਾ ਨਾ ਸਾਲ ਬਾਅਦ 200-200 300 ਵਿਊਜ਼ ਤੱਕ ਵੀ ਨਹੀਂ ਪਹੁੰਚਦੇ ਹੈ। ਫਿਰ ਇਸ ਤਰ੍ਹਾਂ ਕਈ ਬੰਦੇ ਉਹ ਕਹਿੰਦੇ ਵੀ ਹੈ ਨਾ ਵੀ ਅਸੀਂ ਗਾਣਾ ਵਾ, ਹੈ ਉਹ ਨਾ ਤਾਂ ਉਹਨਾਂ ਨੇ ਗਾਣਾ ਸਿੱਖਿਆ ਹੁੰਦਾ, ਔਰ ਨਾ ਕੋਈ ਕੁਦਰਤੀ ਯਾਨੀ ਕਿ ਜਿਹੜੀ ਹੈ ਨਾ ਆਵਾਜ਼ ਅੱਛੀ ਹੁੰਦੀ। ਉਹ ਲੇਕਿਨ ਉਹ ਬਾਅਦ ਚ ਜਿੱਥੇ ਕਿਤੇ ਸੁਣਨੇ ਵਾਲਿਆਂ ਦੇ ਜਾਂ ਪਤਾ ਹੋ ਲੱਗੇ ਆਣੀ ਕਿ ਆਪਣੇ ਦੋਸਤਾਂ ਵਾਲੇ ਹਲਕੇ ਤੋਂ, ਬਾਅਦ ਚ ਪਤਾ ਲੱਗਦਾ ਕਿ ਨਹੀਂ ਯਾਰ ਇਹ ਤਾਂ ਕੋਈ ਨਹੀਂ। ਕਈ ਜਿਨ੍ਹਾਂ ਨੂੰ ਗਾਣਾ ਨਹੀਂ ਆਉਂਦਾ, ਹਾਂ ਉਹ ਤਾਂ ਹੁਣ ਰਾਣਾ ਸਾਹਿਬ ਜ਼ਿਆਦਾ ਮਸ਼ਹੂਰ ਆ। ਚਾਹਤ ਫਤਿਹ ਅਲੀ ਖਾਨ ਲੈ ਲਓ, ਅੱਜ ਕੱਲ ਰਾਹਤ ਫਤਿਹ ਅਲੀ ਖਾਨ ਤੋਂ ਅੱਗੇ ਆ। ਉਹ ਤਾਂ ਐਕਸੈਪਸ਼ਨਲ ਦੇਖੋ ਜੀ, ਉਹ ਜਿਸ ਤਰ੍ਹਾਂ ਕੰਟੈਂਟ ਕ੍ਰੀਏਟ ਵੀ ਕੁਛ ਨੌਲੇਜ ਦੇ ਆ, ਨਹੀਂ ਰਾਣਾ ਸਾਹਿਬ ਲੱਕ ਵੀ ਨਾਲ ਕੰਮ ਕਰਦੇ ਆ। ਹਾਂ ਉਹ ਦਰਅਸਲ ਵਿੱਚ ਦੱਸਾਂ ਕਿ ਮਸ਼ਹੂਰ ਨਹੀਂ ਆ, ਬਦਨਾਮ ਆ।
ਦੇਖੋ ਮਸ਼ਹੂਰੀ ਜਿਹੜੀ ਅੱਛੇ ਸੈਂਸ ਹੁੰਦੀ ਆ ਫੇਮਸ ਹੁੰਦਾ ਹਾਂ ਹੈ ਹਾਂ ਤੇ ਜਿਹੜਾ ਬੁਰੇ ਚ ਹੁੰਦਾ ਨੋਟੋਰੀਅਸ ਹੁੰਦਾ ਬਦਨਾਮ ਜਿਹਨੂੰ ਕਹਿੰਦੇ ਆ ਹੈ ਹਾਂ ਬਦਮਾਸ਼ ਵੀ ਮਸ਼ਹੂਰ ਹੁੰਦੇ ਆ ਬਦਨਾਮ ਹੁੰਦੇ ਆ ਹੈ ਹਾਂ ਚੌਧਰੀ ਜਿਹੜੇ ਆ ਨਾ ਉਹ ਨੇਕਨਾਮੀ ਚ ਮਸ਼ਹੂਰ ਹੁੰਦੇ ਆ ਸਹੀ ਇਸ ਤਰ੍ਹਾਂ ਹੀ ਯਾਨੀ ਕਿ ਜਿਹੜੇ ਬੰਦੇ ਉਹ ਨਹੀਂ ਉਹ ਗਾਣਾ ਜਿਹੜਾ ਵਾ ਉਹ ਫਿਰ ਅਜੀਬ ਅਜੀਬ ਹਰਕਤਾਂ ਕਰਦੇ ਆ ਤੇ ਬਦਨਾਮੀ ਚ ਨਹੀਂ ਕੋਈ ਫਨੀ ਉਹਦੇ ਵਿੱਚ ਹਾਂ। ਮਸ਼ਹੂਰ ਆ ਉਹ ਹਾਂ। ਬਈ ਉਹ ਉਹਨਾਂ ਨੇ ਗਾਣੇ ਨੂੰ ਉਹਨਾਂ ਨੂੰ ਬਦਨਾਮ ਪਤਾ ਵੀ ਮੈਂ ਚੰਗਾ ਨਹੀਂ ਗਾਉਂਦਾ ਤੇ ਫਿਰ ਵੀ ਉਹ ਕਹਿੰਦਾ ਮੈਨੂੰ ਲੋਕ ਸੁਣਦੇ ਹਾਂ ਆ। ਥੋੜੇ ਹਾਂ ਸੁਣ ਤਾਂ ਰਹੇ ਆ ਨਾ ਜੀ ਲੋਕ। ਨਹੀਂ ਉਹ ਦੇਖੋ ਜੀ ਸੁਣਨ ਨੂੰ ਤਾਂ ਇੱਥੇ ਹੁਣ ਇਸ ਤਰ੍ਹਾਂ ਦੀ ਆ ਵੀ ਉਹ ਇੱਕ ਉਹ ਜਿਹੜਾ ਇੱਕ ਫਿਕਰਾ ਹੀ ਕਹਿੰਦਾ ਸੀ ਉਹ ਹੁਣ ਮੈਨੂੰ ਫਿਕਰਾ ਨਹੀਂ ਯਾਦ ਆ ਰਿਹਾ ਉਹ ਬੜਾ ਟਿਕਟੌਕ ਤੇ ਵਾਇਰਲ ਉਹ ਪੋਮੀ ਕੀ ਹੈ ਨਿਸ਼ਾ ਪੋਮੀ ਹੈ ਉਹ ਦੇਖੋ ਨਾ ਉਸੇ ਗੱਲ ਤੇ ਦੇਖਿਆ ਨਾ ਹੁਣ ਭਾਈ ਉਹਨਾਂ ਨੇ ਵੀ ਫੜ ਲਿਆ ਹੈ ਵੀ ਉਹ ਇੰਨਾ ਯਾਨੀ ਕਿ ਜਿਹੜਾ ਉਹਨਾਂ ਨੂੰ ਵੀ ਪੁੱਛ ਲਿਆ ਸਲਮਾਨ ਸਾਹਿਬ ਕੀ ਹਾਲ ਚਾਲ ਹੈ ਕਿੱਧਰ ਪਤਰੇਰ ਨੂੰ ਖੈਰ ਹਾਂ ਅੱਛਾ ਅੱਛਾ ਚਲੋ ਫਿਰ ਰੋਕ ਕੇ ਹੀ ਗੱਲ ਕਰ ਲਓ ਹਾਂ ਗੱਲ ਕਰਾ ਦਿਓ ਆ ਗਿਆ ਨੰਬਰਦਾਰ ਪਤਾ ਨਹੀਂ ਆਪ ਅਸੀਂ ਤਾਂ ਅੱਧਾ ਘੰਟਾ ਲੱਗੇ ਰਹਿੰਦੇ ਤੂੰ ਜਦੋਂ ਹੀ ਬੈਠਾ ਰਹਿਣਾ ਸੀ ਹੈਲੋ ਆ ਗੱਲ ਕਰੇ ਸਲਮਾਨ ਨੂੰ ਅੱਛਾ ਉਹ ਗੱਲ ਜਿਹੜੀ ਰਾਣਾ ਸਾਹਿਬ ਮੈਂ ਕਰਦਾ ਸੀ ਨਾ ਵੀ ਗੱਲ ਇਹ ਹੈਗੀ ਆ ਵੀ ਹੁਣ ਉਹ ਮਿਆਰ ਜਿਹੜਾ ਨਾ ਦੇਖੋ ਜੇ ਤੁਸੀਂ ਟਿਕਟੌਕ ਤੇ ਫੇਸਬੁੱਕ ਤੇ ਜੇ ਉਸ ਮਿਆਰ ਨੂੰ ਵਰਤੀਏ ਨਾ ਇੱਥੇ ਉਹ ਮਿਆਰ ਨਹੀਂ ਹੈਗਾ ਜਿਹੜੀ ਤੁਸੀਂ ਉਹ ਗੱਲ ਕਰਦੇ ਆ ਇਹ ਤਾਂ ਕੋਈ ਵੱਖਰਾ ਹੀ ਹੋਇਆ ਇਹਦੀ ਸਮਝ ਕੋਈ ਨਹੀਂ ਹੈਗੀ ਵੀ ਇਹ ਉਹ ਨਾਲੇ ਦੱਸਾਂਗੇ ਇਹ ਅਸਲ 'ਚ ਜਿਹੜਾ ਕੰਟੈਂਟ ਆ ਨਾ ਇਹ ਨਾਸ਼ਤੇ ਵਾਲਾ ਹਾਲ ਆ ਜਿਸ ਤਰ੍ਹਾਂ ਨਾਸ਼ਤੇ 'ਚ ਕੁਝ ਲੋਕੀ ਹਲਵਾ ਪੂਰੀ ਕਰਦੇ ਆ ਕੁਝ ਨਾਨ ਚਣੇ ਕਰਦੇ ਆ ਕੁਝ ਪਰੌਠੇ ਵਾਲੇ ਹੁੰਦੇ ਆ ਕੁਝ ਲੱਸੀ ਵਾਲੇ ਹੁੰਦੇ ਆ ਇਸ ਤਰ੍ਹਾਂ ਕੰਟੈਂਟ ਕੰਜ਼ਿਊਮਰ ਆ ਨਾ ਜਿਹੜੇ ਖਾਣ ਵਾਲੇ ਤੇ ਵੇਖਣ ਵਾਲੇ ਵੀ ਹਰ ਇੱਕ ਦੇ ਆਪਣੇ ਆਪਣੇ ਹੈਗੇ ਆਪਣਾ ਆਪਣਾ ਹੈ ਆ ਕਿ ਉਹ ਕੁਝ ਬਲਕਿ ਮੇਰੇ ਇੱਕ ਦੋਸਤ ਆ ਉਹ ਬੜੇ ਕ੍ਰਿਟੀਕਲ ਜੇ ਹੈ ਬੜਾ ਅੱਛੇ ਉਹ ਮੈਨੂੰ ਇੱਕ ਦਿਨ ਕਹਿੰਦੇ ਯਾਰ ਤੁਸੀਂ ਆ ਕਿਸ ਟਾਈਪ ਦਾ ਕੰਟੈਂਟ ਕ੍ਰੀਏਟ ਕਰਦੇ ਆ ਮੈਂ ਕਿਹਾ ਸੀ ਯਾਰ ਆਮ ਸਿੰਪਲ ਜਿਹਾ ਸਿੱਧੀ ਜੀ ਗੱਲ ਕਹਿੰਦਾ ਯਾਰ ਇਸ ਤਰ੍ਹਾਂ ਦੀ ਗੱਲਾਂ ਸੁਣਨੇ ਵਾਲੇ ਕਿੰਨੇ ਕਾ ਥੋੜੇ ਜਿਹੇ ਹੀ ਆ ਕਹਿੰਦਾ ਯਾਰ ਤੁਸੀਂ 90% ਲੋਕ ਜਿਹੜੇ ਆ ਉਹਨਾਂ ਦੇ ਹਿਸਾਬ ਦਾ ਕੰਟੈਂਟ ਕਿਉਂ ਨਹੀਂ ਕ੍ਰੀਏਟ ਕਰਦੇ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਮੈਂ ਤੇ ਨਹੀਂ ਉਹ ਇਸਤੇਮਾਲ ਕਰਨਾ ਵੀ 90% ਲੋਕ ਤੇ ਕਹਿੰਦੇ ਵੀ ਉਹ ਜ਼ਿਆਦਾ ਕੰਜ਼ਿਊਮਰ ਆ ਉਹਨਾਂ ਲਈ ਤੁਸੀਂ ਮੈਂ ਕਿਹਾ ਵੀ ਉਹਨਾਂ ਦੇ ਕੰਟੈਂਟ ਕ੍ਰੀਏਟ ਕਰਨ ਲਈ ਨਾ ਜਾਂ ਤਾਂ ਬੰਦੇ ਦਾ ਮੈਂਟਲ ਲੈਵਲ ਉਹ ਹੋਵੇ ਜਾਂ ਬੰਦੇ ਦਾ ਮੈਂਟਲ ਲੈਵਲ ਬਹੁਤ ਹਾਈ ਹੋਵੇ ਤਾਂ ਕਿ ਉਹ ਉਹਨਾਂ ਨੂੰ ਕੈਟਰ ਕਰ ਸਕੇ ਮੈਂ ਕਿਹਾ ਨਾ ਤਾਂ ਅਸੀਂ ਉਸ ਲੈਵਲ ਤੇ ਯਾਰ ਨਾ ਇੰਨੇ ਹਾਈ ਲੈਵਲ ਤੇ ਆ ਵੀ ਜਿਹੜਾ ਉਹਨਾਂ ਲਈ ਯਾਨੀ ਕਿ ਜਿਹੜਾ ਵਾ ਨਾ ਅਸੀਂ ਤਾਂ ਵਿਚਾਲੇ ਤੁਸੀਂ ਤਾਂ ਦੋਸਤ ਦੀ ਗੱਲ ਕਰਦੇ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਮੇਰੀ ਘਰ ਵਾਲੀ ਆ ਨਾ ਉਹ ਜਦੋਂ ਆਪਣੀ ਵੀਡੀਓ ਦੇਖਦੀ ਹੈ ਉਹ ਕਹਿੰਦੀ ਆ ਵੀ ਇਹ ਤੁਸੀਂ ਕੀ ਵੀਡੀਓ ਕਹਿੰਦੇ ਤੁਸੀਂ ਕੀ ਵੀਡੀਓ ਬਣਾਉਂਦੇ ਆ ਇਹ ਵੀ ਤੁਸੀਂ ਮੈਂ ਉਹਨੂੰ ਕਿਹਾ ਸੀ ਤਾਂ ਜੋ ਸਾਡੇ ਕੋਲ ਹੈਗਾ ਦੇਖੋ ਨਾ ਦੁਕਾਨ ਤਾਂ ਉਹੀ ਹੈ ਵੀ ਜੋ ਉਹਦੇ ਕੋਲ ਹੈਗਾ ਨਾ ਉਹ ਚੱਕ ਕੇ ਅੱਗੇ ਰੱਖ ਦਵੇ ਬਜਾਏ ਕਿ ਉੱਥੋਂ ਫਿਰ ਅਗਾਂਹ ਭੱਜ ਕੇ ਜੇ ਆਪਣੀ ਦੁਕਾਨ ਛੱਡ ਕੇ ਤੇ ਤੁਰ ਜਵੇ ਤੇ ਮੈਂ ਤਾਂ ਉਹਨੂੰ ਜੀ ਹੋਰ ਨਹੀਂ ਸਮਝਦਾ ਹੈ ਹੁਣ ਫਿਰ ਹੋਰ ਜੀ ਉਹ ਉਹੀ ਤਾਂ ਤੁਹਾਨੂੰ ਗੱਲ ਕਰ ਰਹੇ ਨਾ ਵੀ ਉਹ ਹੁਣ ਸਾਡੀ ਇਸ ਤਰ੍ਹਾਂ ਦਾ ਹੀ ਅਸੀਂ ਕੰਮ ਸ਼ੁਰੂ ਕੀਤਾ ਉਹ ਸਾਡੇ ਦੇਖਣ ਵਾਲੇ ਉਸ ਦੇ ਹਿਸਾਬ ਹੁਣ ਅਸੀਂ ਤਹਿਜ਼ੀਬਾਂ ਦੀ ਗੱਲ ਸ਼ੁਰੂ ਕਰ ਲਈਏ ਅਸੀਂ ਸਾਇੰਸ ਦੀ ਗੱਲ ਕਰ ਲਈਏ ਅਸੀਂ ਫੁੱਟਬਾਲ ਦੀ ਗੱਲ ਕਰ ਲਈਏ ਹੈ ਵੀ ਯਾਰ ਉਹ ਇੱਕ ਅਲੱਗ ਤੋਂ ਸਾਡੇ ਯਾਨੀ ਕਿ ਜਿਹੜੇ ਆ ਨਾ ਜ਼ਿਆਦਾਤਰ ਦੋਸਤ ਜਿਹੜੇ ਆ ਉਹ ਹੈ ਪਿੰਡਾਂ ਥਾਵਾਂ ਤੋਂ ਉਹ ਯਾਨੀ ਕਿ ਚਲੇ ਗਏ ਆ ਬਾਹਰ ਜ਼ਿਆਦਾ ਮੈਜੋਰਿਟੀ ਜਿਹੜੀ ਆ ਉਹ ਦੇਖਣਾ ਚਾਹੁੰਦੇ ਆ ਉਹੀ ਗੱਲ ਸੁਣਨਾ ਚਾਹੁੰਦੇ ਆ ਪਿੰਡ ਦੀ ਹੁਣ ਨਹੀਂ ਸਾਡਾ ਤਾਂ ਨਾਲੇ ਉਹ ਨਜ਼ਰੀਆ ਹੀ ਨਹੀਂ ਹੈਗਾ ਨਾ ਵੀ ਸਾਡਾ ਨਜ਼ਰੀਆ ਜਾਂ ਤਾਂ ਤੁਹਾਡੀ ਸੋਚ ਹੈਗੀ ਆ ਵੀ ਅਸੀਂ ਇੰਜ ਕਰਕੇ ਉੱਡ ਜਾਈਏ ਹਵਾ ਦੇ ਵਿੱਚ ਤੇ ਸਾਨੂੰ ਅਸੀਂ ਤਾਂ ਜਿੰਨੇ ਕੁ ਸਾਨੂੰ ਦੇਖਣ ਵਾਲੇ ਆ ਨਾ
ਅਸੀਂ ਤਾਂ ਇਹਨਾਂ 'ਚ ਹੀ ਰਾਜੀ ਹਾਂ। ਹਾਂ, ਨਹੀਂ ਬਹੁਤ ਅਸੀਂ ਤਾਂ ਇੱਥੇ ਹਾਂ ਉਹਨਾਂ ਵਾਸਤੇ ਉਹ ਜੋ ਸਾਨੂੰ ਜਿਵੇਂ ਅਸੀਂ ਕੁਰਸੀਆਂ ਡਾਈਆਂ, ਹਾਂ। ਅਸੀਂ ਬਹਿ ਗਏ, ਸਾਨੂੰ ਨਹੀਂ ਪਤਾ ਸੀ ਵੀ ਅਸੀਂ ਕੀ ਗੱਲ ਕਰਨੀ ਆ, ਅਸੀਂ ਕੀ ਨਹੀਂ ਕਰਨੀ। ਗੱਲ ਮੀਂਹ ਤੋਂ ਛਿੜੀ, ਗੱਲ ਬੱਕਰੀਆਂ ਦੀ ਆ ਗਈ ਤੇ ਰਾਣਾ ਸਾਹਿਬ ਨੇ, ਤੁਸੀਂ ਇਹ ਦੇਖੋ ਵੀ ਕਿੱਥੇ ਗੱਲ ਮੌਸਮ ਦੀ ਸੀ ਤੇ ਰਾਣਾ ਸਾਹਿਬ ਚੱਕ ਕੇ ਗੱਲ ਨੂੰ ਐਜੂਕੇਸ਼ਨ ਦੇ ਉੱਤੇ ਲੈ ਗਏ ਹੋਏ ਆ। ਇਹ ਦਰਅਸਲ ਚ ਸਾਡਾ ਜਿਹੜਾ ਨਾ ਉਹ ਜਿਸ ਤਰ੍ਹਾਂ ਆਮ ਤੌਰ ਤੇ ਤੁਸੀਂ ਦੇਖੋ ਨਾ ਥੜੇ ਤੇ ਬੈਠਕ ਤੇ ਮੰਜੇ ਤੇ, ਉੱਥੇ ਇਹ ਏਜੰਡਾ ਨਹੀਂ ਹੁੰਦਾ ਯਾਰ ਅੱਜ ਇਸ ਮੌਜੂ ਤੇ ਗੱਲ ਕਰਨੀ ਹੈ ਹੂੰ ਉਹ ਉਸ ਤਰ੍ਹਾਂ ਯਾਨੀ ਕਿ ਗੱਲ ਕੋਈ ਸ਼ੁਰੂ ਹੋਈ, ਉਸ ਤੋਂ ਬਾਅਦ ਜਿਹੜਾ ਨਵਾਂ ਆਂਦਾ ਗਿਆ ਬੰਦਾ ਉਸ ਗੱਲ 'ਚ ਰਲਦਾ ਗਿਆ ਹੈ। ਉਹ ਇਸ ਤਰ੍ਹਾਂ ਹੀ ਯਾਨੀ ਕਿ ਜਨਰਲੀ ਜੀ ਗੱਲ ਯਾਨੀ ਕਿ ਜਿਹੜਾ ਫਸਲ ਤੇ ਮੌਸਮ ਤੇ ਹੈ, ਉਹ ਇਸ ਤਰ੍ਹਾਂ ਹੀ ਗੱਲ ਰਲੀ ਮਿਲੀ ਜੀ ਜਿਹੜੀ ਹੈ ਨਾ, ਉਹ ਹੁੰਦਾ ਵਾ ਕਿ ਉਹ ਵੀ ਕਿਸੇ ਬੰਦੇ ਨੇ ਤਕਰੀਰ ਕਰਨੀ ਆ ਜਾਂ ਕੋਈ ਖਾਸ ਏਜੰਡਾ ਵਾ ਕਿ ਜਾਂ ਬੰਦੇ ਨੂੰ ਕਨਵਿੰਸ ਕਰਨਾ ਵਾ ਕਿਸੇ ਮਸਲੇ ਤੇ, ਉਹਦੇ ਤੇ ਹੁੰਦਾ ਕਿ ਤੁਸੀਂ ਇਸ ਤਰ੍ਹਾਂ ਗੱਲ ਕਰਨੀ ਆ। ਉਹ ਸਾਡਾ ਤਾਂ ਉਹ ਬੈਠਕ ਵਾਲਾ ਥੜੇ ਵਾਲਾ ਹੁੰਦਾ ਵਾ ਵੀ ਬੈਠੇ ਆ ਤੇ ਅੱਛਾ ਮੈਂ ਉਹ ਗੱਲ ਕਰ ਰਿਹਾ ਸੀ ਕਿ ਸਾਵਣ ਆ ਨਾ ਜਿਹੜਾ ਪੰਜਾਬੀ ਦੀ ਤਾਂ ਮੈਂ ਇਹਦੇ ਤੇ ਸਾਵਣ ਤੇ ਕੁਛ ਘੱਟ ਜਿਹੜੀ ਆ ਨਾ ਦੇਖੀ, ਕਿਉਂਕਿ ਜਿਹੜੀ ਸੂਫੀਆ ਦੀ ਸ਼ਾਇਰੀ ਪੰਜਾਬੀ ਜ਼ਿਆਦਾ ਜਿਹੜੀ ਆ ਨਾ ਪੜ੍ਹੀ ਆ, ਉਹ ਮੌਸਮ ਤੇ ਕੁਛ ਘੱਟ ਆ, ਉਹ ਅੰਦਰ ਦੇ ਮੌਸਮ ਤੇ ਜ਼ਿਆਦਾ ਤੇ ਜਿਹੜੇ ਬਾਅਦ ਵਾਲੇ ਉੱਠੇ ਆ ਉਹ ਉਹਨਾਂ ਦੀ ਸਾੜ ਜੇ ਤੇ ਆ ਹਾਂ ਵੀ ਇਸ਼ਕ ਤੋਂ ਮਾਰ ਕੇ ਤੇ ਸੜ ਗਏ ਤੋਂ ਹੈ। ਤੇ ਉਰਦੂ ਦੀ ਬੜੀ ਸ਼ਾਇਰੀ ਜਿਹੜੀ ਹੈ ਨਾ ਸਾਵਨ ਤੇ ਹੈ ਆ ਹੈ। ਤੇ ਉਹ ਮੈਂ ਇੱਕ ਦੇਖਦਾ ਸੀ ਵੀ ਬੜਾ ਜਿਹੜਾ ਵਾ ਨਾ ਅੰਮਾ ਸੇ ਕਈ ਹੋਰੀ ਕਿ ਸਾਵਨ ਆਇਆ ਵੀ ਉਹ ਮੇਰਾ ਭਾਈ ਆਵੇ, ਸਾਵਨ ਆਏ ਸਾਵਨ ਜਾਏ, ਉਹ ਤਾਂ ਇੱਕ ਹੋਰ ਹੈ ਨਾ। ਇਹਦੇ 'ਚ ਇੱਕ ਹੈ ਕਿ ਯਾਨੀ ਕਿ ਜਦੋਂ ਸਾਵਨ ਸ਼ੁਰੂ ਹੁੰਦਾ ਸੀ ਨਾ, ਉਹ ਹੁੰਦਾ ਸੀ ਵੀ ਯਾਰ ਕੁੜੀ ਦਾ ਭਾਈ ਆਏਗਾ, ਕੁਛ ਨਾ ਕੋਈ ਚੀਜ਼ ਲੈ ਕੇ ਆਏਗਾ ਹੈ ਵੀ, ਯਾਨੀ ਕਿ ਜਿਸ ਤਰ੍ਹਾਂ ਈਦ ਸ਼ਬਰਾਤ ਦਾ ਆਣਾ ਨਾ, ਇਸ ਤਰ੍ਹਾਂ ਸਾਵਨ ਵੀ ਇੱਕ ਤਿਉਹਾਰ ਜੇ ਵਾਲਾ ਜਿਹੜਾ ਵਾ ਨਾ ਹੈ। ਉਹਦੇ 'ਚ ਦੇਖੋ ਕਿ ਉਹ ਪੀਂਗ ਵਾਲਾ ਕਲਚਰ ਸੀ ਹੈ ਬਿਲਕੁਲ। ਹਾਂ ਵੀ ਤੁਹਾਨੂੰ ਇੱਥੇ ਪੀਂਗ ਪਾ ਹੁਣ ਤਾਂ ਡਰ ਲੱਗੇ, ਪਹਿਲੇ ਤਾਂ ਬਹੁਤ ਪੀਂਗ ਜਿਹੜੀ ਹੈ ਨਾ ਝੁੱਟੀ ਆ, ਔਰ ਉਹ ਬਲਕਿ ਉਹ ਹੁੰਦਾ ਸੀ ਕਿ ਉੱਚੀ ਲਿਜਾਣੇ ਵਾਲੀ ਜਿਹੜੀ, ਕਈ ਵਾਰੀ ਹੁੰਦਾ ਸੀ ਵੀ ਫਿਰ ਡਰ ਵੀ ਲੱਗਦਾ ਹੁੰਦਾ ਸੀ ਵੀ ਇਹਨਾਂ ਉੱਪਰ ਇਹਨਾਂ ਟੱਪ ਮੈਂ ਪੀਂਗ ਪਾ ਕੇ ਤੇ ਪਿੱਛੇ ਤੁਹਾਡੇ ਤੁਸੀਂ ਝੂਟਾ ਲਓ ਤੇ ਮੈਂ ਗਾਣਾ ਲਾਵਾਂ ਹੈ ਵੀ ਪੀਪਲਾਂ ਦੀ ਛਾਂ ਵੇ ਕੱਲੀ ਆਪਣਾ ਘਰਾਂ ਤੇ ਉਹ ਕਿ ਸਾਵਨ ਨਾਲ ਨਾ ਯਾਨੀ ਕਿ ਉਹ ਬੜੀ ਸ਼ਾਇਰੀ। ਫਿਰ ਛੁੱਟੀਆਂ ਦਾ ਜਿਹੜਾ ਵਾ, ਜਿਹੜੀ ਤੂੰ ਕਹਿੰਦੀ ਵੀ ਤੇਰੀ 2 ਟਕਿਆ ਕੀ ਨੌਕਰੀ ਮੇਰਾ ਲਾਖੋਂ ਕਾ ਸਾਵਨ ਦਾ ਤੇ ਸਾਵਨ ਆਏ ਸਾਵਨ, ਯਾਨੀ ਕਿ ਸਾਵਨ ਦਾ ਇੰਨਾ ਜ਼ਿਆਦਾ ਜ਼ਿਕਰ, ਯਾਨੀ ਕਿ ਮੈਂ ਕਹਿੰਦਾ ਨਵੀਆਂ ਜੀ ਵੈਰ ਸੌਣ ਦੀ ਝੜੀ। ਹਾਂ ਬਿਲਕੁਲ, ਹਾਂ ਉਹ ਹਰ ਤਰ੍ਹਾਂ ਦਾ ਯਾਨੀ ਕਿ ਜਿਹੜਾ ਸਾਡੀ ਮੈਂ ਕਹਿੰਦਾ ਪੰਜਾਬੀ 'ਚ ਤੁਸੀਂ ਕਹਿੰਦੇ ਹੈ ਨਹੀਂ ਹੈ ਬਿਲਕੁਲ ਹੈ ਸੌਣ ਦੀ ਝੜੀ ਨਹੀਂ ਲੱਗੀ, ਸੌਣ ਦੀ ਝੜੀ ਹੈ। ਹਾਂ ਨਹੀਂ ਬੜਾ ਅੱਛੀ ਆਵਾਜ਼। ਤੇ ਉਹ ਕੋਈ 25% ਸ਼ਾਇਰੀ ਜਿਹੜੀ ਹੈ ਨਾ ਸਾਡੀ, ਬਲਕਿ ਮੈਂ ਨਹੀਂ ਸਮਝਦਾ ਕਿ ਹੋਰ ਕਿਸੇ ਯਾਨੀ ਕਿ ਮੌਸਮ ਦਾ ਇੰਨਾ ਜ਼ਿਕਰ ਜਿਹੜਾ ਵਾ ਨਾ, ਉਹ ਬਾਕੀ ਤਾਂ ਇੱਕ ਮਨੀਰ ਨਿਆਜ਼ੀ ਦਾ ਸ਼ੇਰ ਹੈ ਨਾ, ਮੁਖੜਾ ਫੁੱਲ ਗੁਲਾਬ ਦਾ ਚਾਨਣ ਵਰਗੀ ਅੱਖ, ਬੱਦਲ ਚੇਤ ਵਿਸਾਖ ਦਾ ਉਸ ਕੁੜੀ ਦਾ ਲੱਕ ਹੈ। ਯਾਨੀ ਕਿ ਉਹ ਦੇਖੋ ਕਿ ਉਹਨੇ ਯਾਨੀ ਕਿ ਕਿੱਥੇ ਯਾਨੀ ਕਿ ਚੇਤ ਵਿਸਾਖ ਦੇ ਹਲਕੇ ਬੱਦਲ ਤੇ ਕਿੱਥੇ ਯਾਨੀ ਕਿ ਜਿਹੜਾ ਨਾ ਮਤਲਬ ਬੜੇ ਉਸਤਾਦ ਗੁਜਰਾਤ, ਸਾਡੇ ਪੰਜਾਬੀ ਦੀ ਬੜੀ, ਗੁਜਰਾਤ ਵਾਲੀ ਬਹੁਤ, ਲਾਹੌਰ ਬੜੇ ਯਾਨੀ ਕਿ ਜਿਹੜਾ ਨਾ ਪੰਜਾਬੀ ਦੇ ਸ਼ਾਇਰ ਉਸਤਾਦ ਦਾਮਨ ਹੈ। ਫਿਰ ਮਨੀਰ ਨਿਆਜ਼ੀ ਸਾਹਿਬ, ਇਹਨਾਂ ਦੀ ਪੰਜਾਬੀ ਦੀ ਬੜੀ ਸ਼ਾਇਰੀ ਹੈ। ਗੁਜਰਾਤ ਦੇ ਬੜੇ ਯਾਨੀ ਕਿ ਜਿਹੜਾ ਵਾ ਨਾ ਗਾਣੇ ਜਿਨ੍ਹਾਂ ਨੇ ਲਿਖੇ ਆ ਬਹੁਤ ਸਾਰੇ, ਯਾਨੀ ਕਿ ਉਹ ਉਹਨਾਂ ਨੇ ਵੈਸੇ ਸ਼ਾਇਰੀ ਵੀ ਕੀਤੀ, ਲੇਕਿਨ ਉਹ ਫਿਲਮੀ ਗਾਣਿਆਂ ਤੋਂ ਜ਼ਿਆਦਾ ਯਾਨੀ ਕਿ ਮਸ਼ਹੂਰ ਹੈ। ਫਿਰ ਸਾਡੇ ਦੋੜੇ ਮਾਈਏ ਵਾਲੇ ਯਾਨੀ ਕਿ ਸਾਊਥ 'ਚ ਬੜਾ ਯਾਨੀ ਕਿ ਹੈ ਆ ਹਰ ਕਿਸਮ ਦਾ ਸ਼ਾਇਰਾਂ ਵਾਲਾ। ਤੇ ਉਹ ਗੱਲ ਕਰ ਰਹੇ ਸੀ ਕਿ ਸਾਵਨ ਦਾ ਨਾ ਮੁਖਤਲਿਫ ਕਿਸਮ ਦੇ ਇੱਕ, ਫਿਰ ਇਹਨਾਂ ਦਿਨਾਂ 'ਚ ਨਾ ਫਸਲਾਂ ਦਾ ਉਠਾਅ ਬੜਾ ਹੁੰਦਾ ਵਾ, ਕਮਾਦ ਇਹਨਾਂ ਦਿਨਾਂ 'ਚ ਜਿਹੜਾ ਵਾ ਨਾ ਬੜਾ ਵੱਧਦਾ ਵਾ। ਦਰਖਤ ਲਾਣੇ ਦਾ ਮੌਸਮ ਆ, ਫਿਰ ਜਿੰਨੇ ਬੀਜ ਹੁੰਦੇ ਆ ਜ਼ਿਆਦਾਤਰ, ਵੈਸੇ ਤਾਂ ਇਹ ਹੁੰਦਾ ਕਿ ਹਰ ਉਹੀ ਮੌਸਮ ਹੁੰਦਾ ਪੁੱਟਣ ਦਾ ਜਿਹੜੇ ਪੱਕਦਾ ਵਾ, ਲੇਕਿਨ ਉਸ ਤੋਂ ਇਲਾਵਾ ਕਈ ਵਾਰੀ ਨਾ ਮਹੀਨਾ ਬੀਜ ਪਏ ਰਹਿੰਦੇ ਆ, ਸਾਉਣ 'ਚ ਫੁੱਟ ਸਾਉਣ 'ਚ ਜਿਹੜਾ ਵਾ ਨਾ ਫੁੱਟਦੇ। ਅੱਛਾ ਫਿਰ ਬਲਕਿ ਇੱਕ ਹੋਰ ਟੈਕਨੀਕ ਆ
ਉਹ ਹੁੰਦੀ ਹੈ ਇੱਕ ਸੀਡ ਬਾਲ ਵਾਲੀ। ਉਹ ਹੁੰਦਾ ਕਿ ਤੁਸੀਂ ਬੀਜ ਨੂੰ ਨਾ ਇੱਕ ਆਲੇ ਦੁਆਲੇ ਮਿੱਟੀ ਲਾ ਦਿੰਦੇ ਆ ਤੇ ਹਾਂਜੀ। ਉਸ ਜਗ੍ਹਾ ਤੇ ਛੱਡ ਦਿੰਦੇ ਗੇਂਦ ਆ, ਬਣਾ ਕੇ ਛੱਡ ਦਿੰਦੇ ਗੇਂਦ ਬਣਾ ਕੇ। ਉਹਦੇ ਨਾਲ ਬੜਾ ਯਾਨੀ ਕਿ ਇਹ ਹੁੰਦਾ ਕਿ ਜਦੋਂ ਵੀ ਬਾਰਿਸ਼ ਪਏਗੀ ਉਹ ਜਦੋਂ ਫੁੱਟਿਆ ਹਾਂ ਉਹ ਫੁੱਟੇਗਾ। ਹਾਂ। ਉਹ ਵੀ ਵੈਸੇ ਸਾਨੂੰ ਵੀ ਵੈਸੇ ਕਿਸੇ ਦਿਨ ਆਪਾਂ ਵੀ ਕੋਈ 100 ਗੇਂਦਾਂ ਬਣਾ 50 ਕੇ ਜਿਹੜੇ ਸਿੱਟੀਏ। ਹਾਂ ਗੇਂਦਾਂ ਬਣਾ ਕੇ ਹਾਂ ਗੇਂਦਾਂ ਬਣਾ ਕੇ ਸਿੱਟੀਏ। ਸਿੱਟ ਦੇਖੋ ਲਾਂਗੇ। ਅੱਲਾ ਕਰੇ ਕਿ ਕੋਈ ਇੱਕ ਦੋ ਹੀ ਯਾਨੀ ਕਿ ਜਿਹੜਾ ਹੋਵੇ ਨਾ ਹੋ ਜੇ। ਹੂੰ। ਤੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜਿਹੜਾ ਹੁਣ ਤੈਨੂੰ ਤਾਂ ਫਿਕਰ ਇਹ ਲੱਗੀ ਹੋਈ ਆ ਹੂੰ। ਵੀ ਹੁਣ ਬਾਰਿਸ਼ ਦੀ ਵਜ੍ਹਾ ਤੋਂ ਤੇਰੀ ਮੱਕੀ ਜਿਹੜੀ ਆ ਨਾ ਹਾਂ ਹਾਂ ਉਹ ਲੇਟ। ਨਹੀਂ ਨਹੀਂ ਅੱਛਾ। ਮੈਂ ਤੁਹਾਨੂੰ ਉਹ ਵੀ ਦੱਸਦਾ ਹਾਂ। ਜਿਹੜੀ ਦੇਖੋ ਪਿੱਛੇ ਗਰਮੀ ਬੜੀ ਰਹੀ ਹੈ। ਹਾਂ ਜਿਹੜੀ ਮੱਕੀਆਂ ਵਾਲੀ ਵਾਹੀਆਂ ਸੀਗੀਆਂ ਹੂੰ। ਜਿਨ੍ਹਾਂ 'ਚ ਦੁਬਾਰਾ ਮੱਕੀ ਲੱਗੀ ਹੈ ਉਹਨਾਂ ਨੂੰ ਵੀ 2-2 ਮਹੀਨੇ ਹੋ ਗਏ ਪਾਣੀ ਨਹੀਂ ਲੱਗਾ ਹਾਂ ਸੀ। ਕਣਕ ਵਾਲੀ ਜ਼ਮੀਨ ਵੀ ਹੁੱਸੜੀ ਪਈ ਸੀ, ਹਾਂ। ਬਾਰਿਸ਼ ਹੋਈ ਕੋਈ ਹਾਂ। ਨਹੀਂ। ਉਹ ਜ਼ਮੀਨਾਂ 'ਚ ਮੱਕੀ ਲੱਗੀ ਹੈ ਨਾ ਜਿਹੜੀ, ਉਹ ਮੱਕੀ ਉਦਾਂ ਨਹੀਂ ਹਾਂ। ਸੀ। ਜਿਹੜੀ ਮੱਕੀ ਹੁਣ ਬਾਅਦ 'ਚ ਲੱਗਣੀ ਆ ਨਾ ਉਹਦਾ ਰੰਗ ਹੋਰ ਹੋਣਾ। ਨਾਲ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ, ਰੱਬੀ ਚੇਤਾ ਆ ਗਈ ਗੱਲ ਵੀ ਤੁਸੀਂ ਇਹ ਦੇਖੋ ਵੀ ਟੈਕਨੋਲੋਜੀ ਦਾ ਫਾਇਦਾ ਦੇਖੋ ਕਿੰਨਾ ਹਾਂ ਹੈ। ਹਾਂ ਨਹੀਂ ਹੁਣ ਇਹ ਪਤਾ ਤਾਂ ਹੈ ਵੀ ਕਮ ਸੇ ਕਮ ਵੀ ਅਗਲੇ 4-5 ਦਿਨ ਜਿਹੜੇ ਬਾਰਿਸ਼ ਦੇ ਹੈ ਇਹ ਦੇਖੋ ਵੀ ਆ ਮੈਂ ਉਦੋਂ ਰੂਟਾ ਆਪਾਂ ਮਰਾਇਆ ਜਿੱਦਣ ਵੀਡੀਓ ਬਣਾਈ ਹਾਂ। ਮੈਂ ਉਹਦੇ 'ਚ ਇਹ ਗੱਲ ਕੀਤੀ ਆ ਵੀ ਅਗਲੇ ਹਫਤੇ ਬਾਰਿਸ਼ਾਂ ਦੇ ਆ ਹਾਂ ਖਰਚਾ ਸਾਡਾ ਡਬਲ ਹੋ ਜਾਏਗਾ। ਹੁਣ ਫਰਜ਼ ਕਰੋ ਮੈਂ ਜ਼ਮੀਨ ਤਿਆਰ ਕਰਾ ਲੈਂਦਾ, ਹਾਂ ਬਿਲਕੁਲ ਦੁਬਾਰਾ ਫਿਰ ਮੈਂ ਤਿਆਰ ਕਰਾਣੀ, ਜੇ ਦੁਬਾਰਾ ਕਰਾ ਦਵਾ ਤਾਂ ਫਿਰ ਦੇਖੋ ਜੀ ਫਿਰ ਥੋੜੀ ਬਹੁਤੀ ਇਹ ਤਾਂ ਨਹੀਂ ਹੈ ਰੱਬ ਦੇ ਕੰਮ ਆ, ਲੇਕਿਨ ਇਹ ਇਨਸਾਨ ਨੂੰ ਰੱਬ ਨੇ ਇਲਮ ਦਿੱਤਾ ਹੋਇਆ ਹੈ ਤੇ ਉਹਦੇ ਮੁਤਾਬਕ ਹੀ ਕੰਮ ਚੱਲਦਾ। ਮੈਨੂੰ ਨਾ ਕਈ ਦੋਸਤ ਕਰੇ ਕਹਿੰਦੇ ਵੀ ਇਹ ਜ਼ਮੀਨ ਤੁਸੀਂ ਕਿਉਂ ਛੱਡੀ ਹੋਈ ਆ। ਹੂੰ। ਹੁਣ ਜਿਹੜਾ ਹੈ ਨਾ ਜੂਨ ਜੁਲਾਈ ਇਹਦੇ 'ਚ ਹੁਣ ਇੰਨੀ ਹੀਟ ਹੁੰਦੀ ਹੈ ਵੀ ਅਗਰ ਇੱਕ ਅੱਧਾ ਪਾਣੀ ਮਿਸ ਹੋ ਜਾਏ ਨਾ ਹੂੰ ਤੇ ਉਹ ਤੁਹਾਡੀ ਫਸਲ ਦੇ ਨਾ ਪੱਲੇ ਕੁਝ ਨਹੀਂ ਸਹੀ ਰਹਿੰਦਾ। ਗੱਲ। ਕਿਉਂਕਿ ਸਾਡੇ ਉੱਥੇ ਲੱਗਦਾ ਹੀ ਸਿਰਫ ਨਹਿਰ ਦਾ ਪਾਣੀ ਆ, ਪਰ ਉਹ ਚਾਂਸਸ ਹੁੰਦੇ ਉੱਥੇ ਫਿਰ ਨਾ ਫਸਲ ਕੱਢਦੀ ਨਹੀਂ ਹੈ। ਹੂੰ ਸਾਰਾ ਖਰਚਾ ਕੀਤਾ ਕਰਾਇਆ ਨਾ ਜਿਹੜਾ ਉਹ ਮੈਂ ਆਪ ਇਸੇ ਸੀ ਵੀ ਮੈਂ ਕਿਹਾ ਬਾਰਿਸ਼ਾਂ ਤੋਂ ਬਾਅਦ ਜਿਹੜਾ ਵਾ ਨਾ ਫਿਰ ਦੇਖਾਂ। ਕਿਉਂਕਿ ਜ਼ਰੂਰੀ ਤਾਂ ਨਹੀਂ ਆ ਫਸਲ ਜਿਹੜੀ ਵੀ ਫਸਲ ਦਾ ਮੌਸਮ ਹੋਵੇ। ਹੁਣ ਕਾਫੀ 3-4 ਕੰਬੀਨੇਸ਼ਨ ਹੈ ਆ ਜ਼ੇਨ 'ਚ ਜਿਹੜਾ ਵੀ ਯਾਨੀ ਕਿ ਮੁਨਾਸਬ ਜਿਹਾ ਮੌਸਮ ਵਾਲੇ ਹਿਸਾਬ ਜਿਹੜਾ ਵਾ ਨਾ ਉਹਨਾਂ 'ਚ ਕੋਈ ਨਾ ਕੋਈ ਕੰਬੀਨੇਸ਼ਨ ਜਿਹੜਾ ਵਾ ਨਾ ਉਹ ਟਰਾਈ ਕਰ ਲਾਂਗੇ। ਤੇ ਇਹ ਕਈ ਬੰਦੇ ਨਾ ਸਾਡੇ ਸਿਰਫ ਇਹ ਆ ਕਿ ਉਹ ਜਨਾਬ 15 ਅਪ੍ਰੈਲ ਤੋਂ ਬਾਅਦ ਫਾਰੋ ਗਈ ਫਟਾਫਟ ਮਈ ਤੇ ਜੂਨ ਇੰਨੀ ਗਰਮੀ ਹੁੰਦੀ ਹੈ ਨਾ ਕਿ ਉਹ ਪਹਿਲੇ ਤਾਂ ਖੇਤ ਚੋਂ ਨਿਕਲਦੇ ਹੋਈ ਯਾਨੀ ਕਿ ਜਿਹੜਾ ਨਾ ਬੀਜ ਬਹੁਤ ਸਾਰਾ ਸੜ ਜਾਂਦਾ ਵਾ। ਫਿਰ ਉੱਥੋਂ ਉਸ ਤੋਂ ਬਾਅਦ ਫਿਰ ਰੂਟ ਸਿਸਟਮ ਡਿਵੈਲਪ ਨਹੀਂ ਹੋਇਆ ਹੁੰਦਾ ਹੈ ਤੇ ਉਹ ਪੌਦੇ ਯਾਨੀ ਕਿ ਮਾੜੇ। ਮੈਂ ਕਹਿ ਰਿਹਾ ਕਿ ਸਾਡੇ ਇੰਨੇ ਦਰਖਤ ਜਿਹੜੇ ਆ ਨਾ ਹੋਏ ਉਹ ਵੀ ਸਿਰਫ ਇੱਕ ਦਫਾ ਯਾਨੀ ਕਿ ਨਹੀਂ ਪਾਣੀ ਆਇਆ ਹੈ ਨਹਿਰ ਦਾ ਤੇ ਉਹ ਸੁੱਕ ਗਿਆ ਜਿਹੜਾ। ਰਾਣਾ ਸਾਹਿਬ ਸਾਡੇ ਵੇਖਣ ਵਾਲੇ ਤੁਹਾਡੇ ਵਾਸਤੇ ਵੀ ਇਹ ਗੱਲ ਆ ਵੀ ਅਸੀਂ ਨਿੱਕਿਆਂ ਹੁੰਦਿਆਂ ਤੋਂ ਨਾ ਜੀ ਇਹ ਸੁਣਦੇ ਆਈਦਾ ਸੀਗਾ ਵੀ ਸੌਣ ਰਾਤੀ ਨਹੀਂ ਵਸਦਾ। ਹਾਂ ਬੇਫਿਕਰੇ ਹੋ ਕੇ ਬਾਹਰ ਮੰਜੇ, ਮੇਰੀ ਦਾਦੀ ਅੱਲਾ ਪਾਕ ਉਹਨਾਂ ਨੂੰ ਜੀ ਜੰਨਤਾਂ 'ਚ ਜਗ੍ਹਾ ਦੇਵੇ, ਆਜ਼ਾਨ ਤੋਂ ਬਾਅਦ ਹੀ ਕਹਿੰਦੇ ਸ਼ੁਰੂ ਹੁੰਦੇ ਉਹ ਜਨਾਬ ਜੀ ਜੇ ਉਹ ਰਾਤ ਨੂੰ ਮੰਜੇ ਬਾਹਰ ਕੱਢਣ ਲੱਗਣੇ ਨਾ ਤੇ ਸੌਣ ਹੋਣਾ, ਉਹਨੇ ਕਹਿਣਾ ਬੇਫਿਕਰ ਹੋ ਕੇ ਕੱਢ ਲਓ ਮੰਜੇ ਬਾਹਰ, ਇਹ ਕਿਹੜਾ ਰਾਤ ਨੂੰ ਵਸਦਾ, ਸੌਣ ਰਾਤ ਨੂੰ ਨਹੀਂ ਵਸਦਾ। ਦੂਜਾ ਵੀ ਢੱਗੇ ਦਾ ਇੱਕ ਸਿੰਘ ਸੁੱਖਾ ਤੇ ਇੱਕ ਗਿੱਲਾ ਰਹਿ ਜਾਂਦਾ। ਇਹ ਸਾਡੀ ਸੁਣੀਆਂ ਹੋਈਆਂ ਗੱਲਾਂ ਤੇ ਕੁਝ ਢੱਗੇ ਵੱਟ ਨਾ ਵੱਟ ਰਹਿ ਜਾਂਦੀ ਆ ਤੇ ਇਹ ਦੇਖੀਆਂ ਹੋਈਆਂ ਵੀ ਗੱਲਾਂ ਹੈਗੀਆਂ ਵੀ ਮੀਂਹ ਉਧਰ ਪਰਾ ਪੈਂਦਾ ਰਿਹਾ, ਉਹ ਪਿੱਛੇ ਹੁਣ ਪੈ ਹੀ ਰਿਹਾ ਕਿਤੇ। ਹੁਣ ਇੱਥੇ ਬਲਕਿ ਇੱਥੇ ਇੱਕ ਦਫਾ ਸ਼ੁਰੂ ਹੋਇਆ ਸੀ ਲੇਕਿਨ ਬਾਅਦ ਵਿੱਚ ਹਾਂਜੀ ਹਵਾ ਹੀ ਆਈ ਹੈ ਸਾਡੇ। ਜਿਹੜਾ ਹੁਣ ਮੈਂ ਉਹ ਸਾਡੇ ਆਸ਼ਿਕ ਸਹਿਨ ਸਾਹਿਬ ਹੈਗੇ ਆ, ਸਾਇੰਟਿਸਟ ਹੈਗੇ ਆ, ਉਹ ਸੁਣਦੇ ਦੇਖੇ ਹੋਣੇ ਤੁਸੀਂ, ਉਹ ਵੀ ਇਹਦੇ ਬਾਰੇ ਚ ਬਹੁਤ ਇਲਮ ਰੱਖਦੇ ਆ। ਉਹ ਮੌਸਮੀਆਤ ਦੇ ਬਾਰੇ ਚ ਉਹ ਕਹਿੰਦੇ ਸੀ ਵੀ ਆਹ ਜਿਹੜਾ ਉਹ ਆ ਨਾ ਆਹ ਮੂਨਸੂਨ ਆ ਜਿਹੜਾ ਸਪੈਲਾ ਆ ਸੌਣ, ਇਹ ਕਹਿੰਦੇ ਰਾਤ ਨੂੰ ਜ਼ਿਆਦਾ ਵਸਣਾ। ਅੱਛਾ ਬਲਕਿ ਕੱਲ ਵੀ ਜਿਹੜਾ ਨਾ ਉਹਦੇ ਚ ਤਾਂ ਇਹੀ ਸੀ ਵੀ ਰਾਤ 12 ਤੋਂ ਲੈ ਕੇ ਸਵੇਰ 7 ਵਜੇ ਤੱਕ ਜਿਹੜਾ ਵਾ ਨਾ ਪਰ ਕੋਈ ਨਹੀਂ ਹੋਈ, ਪਰ ਬਾਰਿਸ਼ ਨਹੀਂ ਹੋਈ। ਔਰ ਅਗਲੇ ਦਿਨਾਂ ਚ ਵੀ ਤਕਰੀਬਨ 3-3 4-4 ਘੰਟੇ ਦੇ ਸਪੈਲ ਜਿਹੜੇ ਆ ਨਾ ਰਾਤ ਦੇ ਹੈ ਆ। ਅੱਛਾ ਯਾਦ ਆਇਆ ਬਲਕਿ ਦਰਖਤਾਂ ਤੋਂ ਨਾ ਆਪਣੇ ਇੱਕ ਦੋਸਤ ਹੈ ਖਾਲਿਦ ਫਰੂਕ ਸਾਹਿਬ ਯੂਕੇ, ਉਹ ਪਿਛਲੀ ਦਫਾ ਵੀ ਉਹਨਾਂ ਨੇ ਜਿਹੜਾ ਵਾ ਨਾ ਦਰਖਤਾਂ ਵਾਲੇ ਸਿਲਸਿਲੇ 'ਚ ਹੁਣ ਵੀ ਪੁੱਛ ਰਹੇ, ਕਹਿੰਦੇ ਵੀ ਉਹ ਮੁਹਿੰਮ ਸ਼ੁਰੂ। ਮੈਂ ਕਿਹਾ ਬਿਲਕੁਲ ਜੀ ਜਿਹੜਾ ਨਾ ਬਾਕੀ ਮੈਂ ਕਿਹਾ ਨਿਮਾਨ ਨਾਲ ਹੁਣ ਇਹ ਜ਼ਹਨ 'ਚ ਰੱਖਣਾ ਕਿ ਨਿਮਾਨ ਨਾਲ ਹੁਣ ਨਾ ਅਸੀਂ ਵਲਾਗ ਜਿਹੜੇ ਪਿਛਲੇ ਸਾਲ ਦੇ ਪੌਦੇ ਲੱਗੇ ਹੋਏ। ਹਾਂਜੀ ਉਹ ਮੇਰਾ ਵੀ ਇਰਾਦਾ ਸੀਗਾ ਵੀ ਉਹ ਦਿਖਾਈਏ। ਉਹ ਕਾਫੀ ਦੇਖੋ ਜੀ ਵਿੱਚੋਂ ਮਰੇ ਵੀ ਆ। ਇੱਕ ਗਲਤੀ ਸਾਡੇ ਤੋਂ ਹੋਈ ਪਿਛਲੇ ਸਾਲ, ਜਿਹੜੀ ਗਲਤੀ ਹੋਵੇ ਨਾ ਉਹਨੂੰ ਮੰਨ ਲੈਣਾ ਚਾਹੀਦਾ ਵੀ ਅਸੀਂ ਪੌਦੇ ਕੁਝ ਜ਼ਿਆਦਾ ਛੋਟੇ ਵੀ ਲਏ, ਠੀਕ ਆ। ਹੁਣ ਮੇਰੇ ਬੂਹੇ ਮੂਰੇ ਮੈਂ ਬੜੀ ਉਹਨਾਂ ਤੇ ਮਿਹਨਤ ਕੀਤੀ ਲੇਕਿਨ ਉਹ ਪੌਦੇ ਨਹੀਂ ਜਾਮਣ ਘਰ ਲਾਈ ਸੀ ਉਹ ਚੱਲ ਗਈ ਵੀ ਉਹ ਥੋੜੇ ਜਿਹੇ ਹੁਣ ਵੱਡੇ ਪੌਦਿਆਂ ਦਾ ਕਰਨਾ। ਜਿਹੜਾ ਛੋਟਾ ਪੌਦਾ ਨਾ ਜਿਹੜਾ 30 ਰੁਪਏ ਵਾਲਾ ਉਹ
ਉਹ ਲਾਲਚ ਜੀ ਤੇ ਪੈ ਜਾਂਦੇ ਜ਼ਿਆਦਾ ਪੌਦੇ। ਹੂੰ ਉਹਦਾ ਇੱਕ ਹੁੰਦਾ ਕਿ 30 ਕਿਉਂਕਿ ਜਿਹੜਾ ਸਟਰਕਚਰ ਆ ਨਾ ਉਹ 1000 ਰੁਪਏ ਦਾ ਲੱਗਦਾ। ਹੂੰ ਹੁਣ 30 ਰੁਪਏ ਤੇ ਤੁਸੀਂ 1000 ਰੁਪਏ ਦਾ ਸਟਰਕਚਰ ਲਾਓ, ਪੌਦਾ ਮਰ ਜੇ, ਉਹ 1000 ਰੁਪਏ ਦਾ ਸਟਰਕਚਰ ਵੀ ਯਾਨੀ ਕਿ ਬੇਕਾਰ ਗਿਆ। ਉਹਦੇ ਬਜਾਏ 200 ਰੁਪਏ ਵਾਲਾ ਪੌਦਾ ਹੋਵੇ ਨਾ ਜਿਹੜਾ ਵਾ, ਉਹਦੇ ਤੇ 1000 ਰੁਪਏ ਦਾ ਸਟਰਕਚਰ, ਉਹ ਪੌਦਾ ਯਾਨੀ ਕਿ ਜਿਹੜਾ ਨਾ ਆ ਜਾਂਦਾ। ਉਹ ਪਿਛਲੀ ਦਫਾ ਬਲਕਿ ਮੈਂ ਨਾ ਇਸ ਨਹੀਂ, ਪਿਛਲੀ ਦਫਾ ਰਾਣਾ ਸਾਹਿਬ 200 ਵਾਲੇ 500 ਵਾਲੇ ਵੀ ਪੌਦੇ ਲਏ, ਬਟ ਥੋੜੇ ਸੀ ਉਹ ਤਾਦਾਦ, ਥੋੜੇ ਥੋੜੇ ਬਾਅਦ ਸੀ, ਚ ਉਹ ਲਏ ਜ਼ਿਆਦਾ- ਜਾ ਕੇ ਨਾ, ਪਹਿਲਾਂ ਸ਼ੁਰੂ ਵਾਲੇ ਲੇਕਿਨ ਪੌਦੇ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਜਿਹੜੇ ਪੌਦੇ ਨਾ ਉਹ ਸੀ ਜਿਹੜੇ ਬਹਰਾਲ ਜੀ ਛੋਟੇ- ਬੜੀ ਪਿੰਡ ਦੇ ਵਿੱਚ ਬਹੁਤ ਸਾਰੇ ਪੌਦੇ ਜਿਹੜੇ ਆ ਨਾ ਹਾਂ। ਉਹ ਚੱਲੇ ਹੋਏ ਆ। ਕੁਝ ਬਰੇ ਵੀ ਸਕੂਲ ਸਾਡਾ, ਉਹ ਸਾਰੇ ਪੌਦੇ ਜਿੰਨੇ ਅਸੀਂ ਲਾਏ ਆ ਉਹ ਵੀ ਚੱਲੇ ਆ। ਜਿਹੜੇ ਅਸੀਂ ਸਟੇਸ਼ਨ ਤੇ ਸਾਰੇ ਪੌਦੇ ਹਾਂ, ਲਾਏ ਆ ਉਹ ਵੀ ਬਹੁਤ, ਉਹ ਵੀ ਬਲਕਿ ਚੱਲੇ ਆ। ਸਟੇਸ਼ਨ ਵਾਲੀ ਵੀ ਅਗਰ ਦੇਖੋ ਨਾ ਓਵਰਆਲ ਤਾਂ ਬਹੁਤ ਜ਼ਬਰਦਸਤ ਉਹ ਕੰਮ ਰਿਹਾ। ਅੱਛਾ, ਖਾਲਦ ਸਾਹਿਬ ਦੇ ਨਾਂ ਤੋਂ ਗੱਲ ਕੀਤੀ ਸੀ ਇਹ ਰਾਣਾ ਸਾਹਿਬ ਨੇ। ਸਾਡੇ ਇੱਕ ਦੋਸਤ ਆ ਜੀ ਫੈਸਲਾਬਾਦ ਤੋਂ, ਖਾਲਦ ਸਾਹਿਬ, ਹਾਂ ਇਹ ਮੈਨੂੰ ਰਾਤੀ ਉਹਨਾਂ ਦਾ ਫੋਨ ਆਇਆ ਸੀ ਵੀ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਨਾ ਜੀ ਆਪਣੀ ਜੂਸਰ ਮਸ਼ੀਨ ਹਾਂ, ਵਾਲੀ ਤੋਂ ਗੱਲ ਕੀਤੀ ਸੀ। ਉਹਨਾਂ ਨੇ ਜੀ ਸਾਨੂੰ ਮਸ਼ਵਰਾ ਇਹ ਦਿੱਤਾ ਵੀ ਪ੍ਰੋਫੈਸ਼ਨਲ ਜਿਹੜੀ ਜੂਸਰ ਆ ਨਾ, ਉਹ ਤੁਸੀਂ ਸਾਨੂੰ ਕਹਿਣਾ ਆ, ਅਸੀਂ ਤੁਹਾਨੂੰ ਅੱਗੋਂ ਬਣਵਾ ਕੇ ਦੇਣੀ, ਲੈਣੀ ਤੁਸੀਂ ਕਿਧਰੋਂ ਨਹੀਂ ਹੈ। ਹੂੰ। ਉਹਦੇ ਵਿੱਚ ਉਹ ਕਹਿੰਦੇ ਸੀ ਵੀ ਜਿਹੜੀ ਜਾਪਾਨੀ ਮਸ਼ੀਨਰੀ ਅਸੀਂ ਫਿਰ ਸਾਡੀ ਉਹਨਾਂ ਦਾ ਮਾਸਟਰ ਜੂਸ ਦੇ ਨਾਂ ਤੋਂ ਨਾ ਜੀ, ਉਹਨਾਂ ਦੇ ਫੈਸਲਾਬਾਦ ਦੇ ਵਿੱਚ ਬੜਾ ਵੱਡਾ ਕੰਮ ਆ। ਤੇ ਇਨਸ਼ਾਅੱਲਾ ਉਹਨਾਂ ਨਾਲ ਵੀ ਅਸੀਂ ਮੁਲਾਕਾਤ ਕਰਾਂਗੇ। ਤੇ ਹੁਣ ਅਸੀਂ ਇਹੀ ਪ੍ਰੋਗਰਾਮ ਬਣਾਇਆ ਵੀ ਉਹ ਜੂਸਰ ਅਸੀਂ ਉਹਨਾਂ ਕੋਲ ਹੀ ਬਣਾਵਾਂਗੇ। ਹਾਂ। ਜੀ ਰਾਣਾ ਸਾਹਿਬ? ਹਾਂ ਬਿਲਕੁਲ। ਹਾਂਜੀ। ਤੇ ਬਾਕੀ ਰਾਣਾ ਸਾਹਿਬ ਮੈਂ ਕਹਿੰਦਾ ਵਾਵਾ ਹੀ ਲੰਮਾ ਹੋ ਗਿਆ। ਹਾਂ ਗੱਲ ਰਹਿੰਦੀ ਨਹੀਂ, ਥੋੜ੍ਹੀ ਇਹਦੇ ਤੇ ਇਹ ਸੀ ਵੀ ਹੁਣ ਨਾ ਇਹਦੇ ਚ ਨੈਕਸਟ ਵਲਾਗ ਜਿਹੜਾ ਵਾ ਨਾ, ਮੌਸਮ ਵੀ ਬੜਾ ਅੱਛਾ ਵਾ। ਇਹ ਸਟੇਸ਼ਨ ਵਾਲੀ ਜਿਹੜੀ ਹੈ ਸ਼ਜਰਕਾਰੀ ਉਹ ਦਿਖਾਈਏ, ਨਮਾਨਾ, ਫਿਰ ਜਿਹੜਾ ਲੜਕੀਆਂ ਵਾਲੇ ਸਕੂਲ ਵਿੱਚ ਤਾਂ ਹੁਣ ਜਗ੍ਹਾ ਹੀ ਨਹੀਂ ਹੈ ਪੌਦੇ ਲਾਣੇ ਲਈ। ਜਿਹੜਾ ਵਾ ਤੁਸੀਂ ਉਧਰਲੇ ਨਹੀਂ ਦੇਖਿਆ ਕਿਹੜਾ ਲੜਕੀਆਂ ਵਾਲਾ? ਔਰ ਜਨਾਦ ਪਣ ਜਾਂਦੀ ਆ ਨਾ। ਹਾਂ ਨਹੀਂ ਉਹ ਮੈਂ ਦੇਖਿਆ ਵਾ। ਤੁਸੀਂ ਉਹ ਸਾਰ ਤੇ ਮਾਸ਼ਾਅੱਲਾ ਬੜੇ ਜ਼ਬਰਦਸਤ ਆ। ਫਿਰ ਥੋੜਾ ਜਿਹਾ ਇੰਜ ਕਰਕੇ ਹੋਇਆ, ਕਈ ਘਰਾਂ ਦੇ ਪੌਦੇ ਉਹ ਰਾਣਾ ਸਾਹਿਬ ਇਦਾਂ ਹੋਏ ਵੀ ਆ ਜਿਹੜੀ ਸਾਡੀ 15 ਲੱਖ ਵਾਲੀ ਸਕੀਮ ਸੀਗੀ। ਹਾਂ, ਇਹ ਘਰ ਬਹੁਤ ਸਾਰੇ ਨਵੇਂ ਬਹੁਤ ਸਾਰੇ ਨਵੇਂ ਘਰ ਬਣੇ। ਹਾਂ, ਤੇ ਮੈਂ ਕਈ ਜਗ੍ਹਾ ਸਭ ਤੋਂ ਜ਼ਿਆਦਾ ਨੁਕਸਾਨ ਇਹਨੇ ਪਹੁੰਚਾਇਆ ਪੌਦਿਆਂ ਉਹ ਬਾਹਰਲੇ ਜਿਹੜੇ ਪੌਦੇ ਸੀ, ਫਿਰ ਉੱਥੇ ਮਿਸਤਰੀ ਲੱਗ ਗਏ, ਉੱਥੇ ਇੱਟਾਂ ਡਿੱਗਣ ਲੱਗ ਗਈਆਂ ਤੇ ਉਹ ਸਾਰਾ ਸਿਸਟਮ, ਉਹਦੇ ਨਾਲ ਸਾਡੇ ਪੌਦਿਆਂ ਦਾ ਵੀ ਬੜਾ ਨੁਕਸਾਨ ਹੋਇਆ। ਬਾਕੀ ਇਹ ਬਿਲਕੁਲ ਖਾਲਦ ਸਾਹਿਬ ਅਸੀਂ ਉਹ ਕਰਨਾ ਵੀ ਆ। ਤੇ ਹੋਰ ਤੁਹਾਨੂੰ ਦੱਸੀਏ ਵੀ ਅਸੀਂ ਆਪਣੇ ਇੱਥੇ ਆ ਜਿੱਥੇ ਅਸੀਂ ਬੈਠੇ ਆ ਪਿਛਲੀ ਸਾਈਡ ਤੇ, ਅਸੀਂ ਇੱਥੇ ਪਨੀਰੀ ਜੀ ਪਾਣ ਲੱਗੇ ਆ। ਹਾਂ, ਬਲਕਿ ਇੱਕ ਤਾਂ ਕਿਆਰੀ ਉਹ ਜਾਮਣਾ ਵਾਲੀ ਜਾਮਣਾ ਅਸੀਂ ਉਹ ਲਾਈਆਂ ਹੈਗੀਆਂ ਜੀ। ਉਹ ਤੇ ਬਾਕੀ ਵੀ ਇੱਥੇ ਅਸੀਂ ਉਹ ਸਿਲਸਿਲਾ ਇਹ ਵੀ ਅਸੀਂ ਕੁਝ ਅਸੀਂ ਹੁਣ ਇੱਥੋਂ ਘਰੋਂ ਸ਼ੁਰੂ ਕਰਾਂਗੇ ਜੀ। ਤੇ ਬਾਕੀ ਇੱਕ ਹੋਰ ਮੈਨੂੰ ਕਿਸੇ ਨੂੰ ਪਰਾਲੀ ਕੋਈ ਬੰਦਾ ਲੱਭ ਦੇਵੇ ਨਾ, ਜੇ ਕਿਤੇ ਕੋਲ ਨੇੜੇ ਤੇੜੇ ਮੇਰੇ ਇੱਥੇ ਪਈ ਹੋਵੇ ਹੈ, ਤੇ ਮੈਨੂੰ ਕੋਈ ਕਹਿ ਦੇਵੇ ਵੀ ਯਾਰ ਪਰਾਲੀ ਮੇਰੇ ਕੋਲ ਪਈ ਆ, ਤੇ ਉਹ ਜਿਹੜਾ ਕੋਈ ਕਹੂਗਾ ਸਾਨੂੰ ਉਹ ਖਰਚਾ ਪਾਣੀ ਵੀ ਅਸੀਂ ਦੇਵਾਂਗੇ। ਅਸੀਂ ਸੋਚਿਆ ਵੀ ਜਿਹੜਾ ਪਿਕਨਿਕ ਵਾਲਾ ਖਾਤਾ ਨਾ, ਉਹ ਥੋੜਾ ਜਿਹਾ ਇੱਥੇ ਸ਼ੁਰੂ ਕਰਦੇ ਆ। ਤੇ ਉਹਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਆ ਜੀ ਮਲਚਿੰਗ ਵਾਲੀ। ਤੇ ਮਲਚਿੰਗ ਦਾ ਮੇਰੇ ਕੋਲ ਕੋਈ ਇਹੋ ਜਿਹਾ ਸਮਾਨ ਮੌਜੂਦ ਕੋਈ ਨਹੀਂ ਹੈਗਾ, ਤੇ ਉਹ ਪਰਾਲੀ ਉਹਦਾ ਸਭ ਤੋਂ ਵੱਡਾ ਸੋਰਸ ਹੈਗਾ। ਕਿਉਂ ਜੀ ਰਾਣਾ ਸਾਹਿਬ? ਹਾਂ, ਅੱਛਾ ਹੋਈ ਹੈ। ਤੇ ਜੇ ਕੋਈ ਹੋਵੇ ਨਾ ਸਾਡੇ ਲਾਗੇ ਧਾਗੇ, ਤੇ ਉਹ ਜ਼ਰੂਰ ਦੱਸਿਓ, ਕਿਉਂਕਿ ਇੱਥੇ ਸਾਡੇ ਮੁੰਜੀ ਲੱਗਦੀ ਕੋਈ ਨਹੀਂ, ਇੱਥੋਂ ਤਾਂ ਮੈਨੂੰ ਲੱਭਣੀ ਨਹੀਂ। ਤੇ ਜਿਹੜਾ ਕੋਈ ਲਾਗੇ ਧਾਗੇ ਹੋਇਆ ਉਹਦਾ ਜੀ ਜੋ ਕੋਈ ਖਰਚਾ ਪਾਣੀ ਉਹ ਸਾਰਾ ਅਸੀਂ ਉਹ ਵੀ ਪੇ ਕਰਾਂਗੇ। ਕੋਈ ਹੋਇਆ ਤੇ ਮੇਰੇ ਨਾਲ ਡਾਇਰੈਕਟ ਡਿਸਕ੍ਰਿਪਸ਼ਨ, ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਲੱਗਾ ਹੋਇਆ, ਤੇ ਮੇਰੇ ਨਾਲ ਰਾਬਤਾ ਜ਼ਰੂਰ ਕਰਿਓ। ਠੀਕ ਹੈ ਜੀ ਰਾਣਾ ਸਾਹਿਬ? ਫਿਰ ਹਾਂ ਠੀਕ ਹੈ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਰਾਣਾ ਸਾਹਿਬ। ਤੁਸੀਂ ਇਹ ਗੱਲ ਕਿੱਧਰ ਸੀ ਤੇ ਗੱਲ ਕਿੱਧਰ ਲਿਜਾ ਕੇ, ਤੇ ਜਿਸ ਤਰ੍ਹਾਂ ਬੱਦਲ ਸੀ ਨਾ, ਇੱਧਰ ਸੀ ਤੇ ਉੱਧਰ ਚਲਾ ਗਿਆ, ਬੱਦਲਾਂ ਵਾਲਾ ਹਿਸਾਬ ਰਿਹਾ, ਸੌਣ ਵਾਲਾ ਹੀ ਕੰਮ ਕੀਤਾ, ਜਿਵੇਂ ਸਪੀਡ ਨਾਲ ਲੰਘ ਗਿਆ ਜੀ। ਤੇ ਰਾਣਾ ਸਾਹਿਬ ਦੀ ਇਹੀ ਕੁਆਲਿਟੀ ਹੈ ਜੀ। ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ ਜੀ। ਸਾਡੀ ਦੁਆ, ਤੁਸੀਂ ਵੀ ਦੁਆ ਕਰਿਆ ਕਰੋ। ਤੇ ਬਾਕੀ ਹੁਣ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤੁਸੀਂ ਆਪਣੇ ਦੋਨੇ ਵੀਰਾਂ ਨੂੰ ਜੀ, ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਨੂੰ ਹੁਣ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਜੀ। ਰੱਬ ਰੱਖਾ। ਰੱਬ ਰੱਖਾ।